ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਫ੍ਰਿਜ਼ਨੋ 1300 AM 104.5 FM, ਬੇਕਰਸਫੀਲਡ 1350 AM ਅਤੇ 107.5 FM, ਯੂਬਾ ਸਿਟੀ 1450 AM ਅਤੇ 96.5 FM, ਸੈਕਰਾਮੈਂਟੋ ਦੇ ਵਿੱਚ 1470 AM ਅਤੇ 105.9 FM, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿੰਨੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਕ ਟਰੱਕ ਸਟਾਪਸ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਟੈਂਪੀ ਐਰੀਜ਼ੋਨਾ ਤੋਂ ਆ ਰਹੀ ਹੈ, ਜਿੱਥੇ ਅੱਜ ਇੱਕ ਟ੍ਰੇਨ ਜਿਹੜੀ ਆ ਉਹ ਆਪਣੀ ਟਰੈਕ ਤੋਂ ਡਿੱਗ ਪਈ, ਡੀਰੇਲਮੈਂਟ ਹੋ ਗਈ। ਉਹ ਤੋਂ ਬਾਅਦ ਕਾਫੀ ਵੱਡੀ ਜਿਹੜੀ ਆ ਉੱਥੇ ਅੱਗ ਲੱਗ ਗਈ। ਹੁਣ ਤੱਕ ਦੀਆਂ ਜਿੰਨੀਆਂ ਵੀ ਰਿਪੋਰਟਸ ਪਹੁੰਚ ਰਹੀਆਂ ਉਹਨਾਂ ਦੇ ਮੁਤਾਬਕ ਹਜੇ ਤੱਕ ਕੋਈ ਕਿਸੇ ਨੂੰ ਇੰਜਰੀ ਵਗੈਰਾ ਨਹੀਂ ਹੋਈ। ਉਹ ਪਰ ਜਿਹੜਾ ਪ੍ਰੋਪਰਟੀ ਦਾ ਨੁਕਸਾਨ ਕਾਫੀ ਹੋਇਆ ਹੈਗਾ ਆ। ਉੱਥੇ ਧੂੰਆਂ ਵਗੈਰਾ ਬਹੁਤ ਆ, ਅੱਗਾਂ ਲੱਗੀਆਂ ਹੋਈਆਂ, ਅਤੇ ਜਿਹੜੀ ਉੱਥੇ ਦੀ ਫਾਇਰ ਚੀਫ ਆ ਉਹ ਕਹਿ ਰਹੇ ਆ ਵੀ ਇਕੱਲਾ ਉਹ ਏਰੀਆ ਨਹੀਂ ਬਲਕਿ ਪੂਰੇ ਦਾ ਪੂਰਾ ਟਾਊਨ ਉੱਧਰ ਨੂੰ ਜੇ ਕੋਈ ਜਾ ਰਿਹਾ ਟੈਂਪੀ ਐਰੀਜ਼ੋਨਾ ਦੇ ਵਿੱਚ, ਅਤੇ ਉਸ ਤੋਂ ਬਚ ਕੇ ਹੀ ਰਹੇ, ਹੋਰ ਉਸ ਪਾਸੇ ਨਾ ਜਾਣ। ਅਤੇ ਇੱਕ ਜਿਹੜਾ ਰੇਲ ਬ੍ਰਿਜ ਸੀ ਜਿਹਦੇ ਉੱਪਰ ਦੀ ਟ੍ਰੇਨ ਲੰਘਦੀ ਸੀ ਓਵਰ ਟੈਂਪੀ ਟਾਊਨ ਲੇਕ ਤੋਂ, ਉਹ ਪੂਰੇ ਦਾ ਪੂਰਾ ਜਿਹੜਾ ਆ ਟੁੱਟ ਗਿਆ ਅਤੇ ਡਿੱਗ ਪਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅੱਜ ਕਹਿੰਦੇ ਵੀ 4 ਜਿਹੜੀਆਂ ਵੱਡੀਆਂ ਟੈਕ ਕੰਪਨੀਜ਼ ਆ ਉਹਨਾਂ ਦੇ CEO ਕਾਂਗਰਸ ਦੇ ਸਾਹਮਣੇ ਜਿਹੜੇ ਉਹਨਾਂ ਨੂੰ ਪੇਸ਼ ਹੋਣਾ ਪਵੇਗਾ। ਜੁਡੀਸ਼ਰੀ ਕਮੇਟੀ ਉਸ ਦੇ ਸਾਹਮਣੇ ਐਂਟੀ ਟਰਸਟ ਜਿਹੜੇ ਮਾਮਲੇ ਦੇ ਵਿੱਚ ਇਹ 4 ਕੰਪਨੀਆਂ ਦੇ CEO, ਐਮਾਜ਼ੋਨ ਦਾ ਜੈਫ ਬੈਜ਼ੋਸ, ਐਪਲ ਦਾ ਟਿਮ ਕੁੱਕ, ਫੇਸਬੁੱਕ ਦਾ ਮਾਰਕ ਜ਼ਕਰਬਰਗ ਅਤੇ ਗੂਗਲ ਦਾ ਸੁੰਦਰ ਪਿਚਾਈ ਜਿਹੜੇ ਆ ਇਹ ਕਾਂਗਰਸ ਦੇ ਸਾਹਮਣੇ ਵਰਚੁਅਲੀ ਜਿਹੜੇ ਉਹ ਪੇਸ਼ ਹੋਣਗੇ। ਇਹ ਪਹਿਲੀ ਵਾਰੀ ਹੋਊਗਾ ਵੀ ਜਿਹੜਾ ਜੈਫ ਬੈਜ਼ੋਸ ਆ ਕੈਪੀਟਲ ਦੇ ਕਾਂਗਰਸਮੈਨਸ ਦੇ ਸਾਹਮਣੇ ਜਿਹੜਾ ਪੇਸ਼ ਹੋਣ ਜਾ ਰਿਹਾ ਆ। ਉਸ ਤੋਂ ਪਹਿਲਾਂ ਉਹਦਾ ਮਾਰਕ ਜ਼ਕਰਬਰਗ ਅਤੇ ਸੁੰਦਰ ਪਿਚਾਈ ਜਿਹੜੇ ਆ ਉਹ ਜਾ ਕੇ ਆਏ ਹੋਏ ਨੇ। ਸੋ ਇਹ ਜੇ ਦੱਸਦੇ ਜਾਈਏ ਤਾਂ ਇਹ ਬਹੁਤ ਵੱਡੀਆਂ ਜਿਹੜੀਆਂ ਇਹ ਕੰਪਨੀਆਂ ਆ। ਫੇਸਬੁੱਕ ਦੇ ਸਾਰੇ ਪਲੇਟਫਾਰਮਸ ਦੇ ਉੱਤੇ 4 ਬਿਲੀਅਨ ਕੁੱਲ ਜਿਹੜੇ ਵਿਸ਼ਵ ਦੀ ਆਬਾਦੀ 7 ਬਿਲੀਅਨ ਆ, ਸੋ 4 ਬਿਲੀਅਨ ਅਕਾਊਂਟ ਜਿਹੜੇ ਉਹਨਾਂ ਦੇ ਹੈਗੇ ਆ, ਜਿਹੜੇ ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਜਿਹੜੀਆਂ ਇਹਨਾਂ ਦੀਆਂ ਕੰਪਨੀਜ਼ ਆ ਉਹਨਾਂ ਦੇ ਉੱਤੇ। ਐਮਾਜ਼ੋਨ ਅਮਰੀਕਾ ਦੇ ਵਿੱਚ ਈ ਕਾਮਰਸ ਦਾ 38% ਹਿੱਸੇਦਾਰ ਜਿਹੜਾ ਆ ਉਹ ਹੈਗਾ ਆ। ਸੋ ਐਪਲ ਜਿਹੜਾ ਜਿਹੜੀਆਂ ਵੀ ਐਪਸ ਤੁਸੀਂ ਦੇਖਦੇ ਆ, ਐਪਲ ਦੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਵੀ ਸੈੱਲ ਕਰ ਰਹੀਆਂ ਨੇ ਕੁਛ, ਉਹਦੇ ਵਿੱਚ 30% ਹਿੱਸੇਦਾਰੀ ਜਿਹੜੀ ਉਹ ਆਪਣੀ ਉਸ ਦੇ ਵਿੱਚ ਰੱਖਦੇ ਆ। ਅਤੇ ਦੁਨੀਆ ਦੇ ਵਿੱਚ ਜਿੰਨਾ ਵੀ ਸਰਚ ਇੰਜਨ ਦੇ ਉੱਤੇ ਟਰੈਫਿਕ ਹੁੰਦਾ ਆ, 90% ਜਿਹੜੇ ਸਰਚਿਸ ਆ ਉਹ ਗੂਗਲ ਦੇ
ਸਰਚ ਇੰਜਨ ਦੇ ਉੱਤੇ ਜਿਹੜੇ ਉਹ ਕੀਤੇ ਜਾਂਦੇ ਆ। ਸੋ ਇਹ ਬਹੁਤ ਵੱਡੀਆਂ ਜਿਹੜੀਆਂ ਆ ਇਹ 4 ਟੈਕ ਕੰਪਨੀਜ਼ ਆ। ਸੋ ਉਹਨਾਂ ਦੇ ਜਿਹੜੇ CEOs ਆ ਉਹਨਾਂ ਨੂੰ ਜਿਹੜਾ ਹੁਣ ਸਾਹਮਣੇ ਪੇਸ਼ ਹੋਣ ਦੇ ਲਈ ਕੀਤਾ ਜਾਊਗਾ। ਕਹਿੰਦੇ 1 ਮਿਲੀਅਨ ਤੋਂ ਵੱਧ ਦਸਤਾਵੇਜ਼ ਇੱਕ ਬੀਤੇ ਦਿਨੀ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਆਏ ਸੀਗੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜੁਡੀਸ਼ਰੀ ਕਮੇਟੀ ਵਾਲੇ ਆ ਉਹਨਾਂ ਦੇ ਉੱਤੇ ਕਿੰਨਾ ਕੁ ਸਮਾਂ ਜਿਹੜਾ ਆ ਉਹ ਲਾਉਣਗੇ। ਨਹੀਂ ਤਾਂ ਕਹਿੰਦੇ ਵੀ ਉੱਦਾਂ ਤਾਂ ਇੱਕ ਦਿਨ ਵੀ ਥੋੜ੍ਹਾ ਹੈ, ਜੇ ਇੱਕ ਦੇ ਨਾਲ ਹੀ ਜਿਹੜੀ ਉਹ ਗੱਲਬਾਤ ਕਰਨੀ ਹੋਵੇ। ਸੋ 4 ਦੇ ਨਾਲ ਦੇਖਦੇ ਆ ਮਿਲ ਕੇ ਕੀ ਗੱਲਬਾਤ ਜਿਹੜੀ ਉਹ ਸਾਹਮਣੇ ਆਉਂਦੀ ਹੈਗੀ ਆ। ਬਿਲਕੁਲ ਜੀ, ਸਰੋਤਿਆਂ ਨੂੰ ਦੱਸਦੇ ਜਾਈਏ ਵੀ ਉਹਨਾਂ ਦੀ ਕੀਮਤ ਕਿੰਨੀ ਕੁ ਹੈਗੀ ਆ, ਵੈਲਿਊ ਕੰਪਨੀਆਂ ਦੀ। ਐਪਲ ਜਿਹੜਾ ਆ ਉਹਦੀ ਇਸ ਟਾਈਮ ਦੇ ਉੱਤੇ ਉਹਦੀ ਜਿਹੜੀ ਵੈਲਿਊ ਆ ਉਹਦੀ ਕੀਮਤ ਆ $1.6 ਟ੍ਰਿਲੀਅਨ ਆ। ਐਮਾਜ਼ੋਨ ਦੀ $1.5 ਟ੍ਰਿਲੀਅਨ ਆ। ਗੂਗਲ ਜਿਹੜੀ ਆ ਉਹਦੀ ਪੇਰੈਂਟ ਅਲਫਾਬੈਟ ਕੰਪਨੀ ਆ ਉਹਦੀ $1.04 ਟ੍ਰਿਲੀਅਨ ਤੇ ਫੇਸਬੁੱਕ ਦੀ $656 ਬਿਲੀਅਨ ਹੈਗੀ ਆ। ਸੋ ਇਹ 4 ਕੰਪਨੀਆਂ ਨੇ ਲਗਭਗ ਸਾਰਾ ਕੰਟਰੋਲ ਕੀਤਾ। ਇਕੱਲਾ ਆਪਾਂ ਅਮਰੀਕਾ ਨਹੀਂ ਕਹਿ ਸਕਦੇ, ਹੁਣ ਤਾਂ ਵਰਲਡ ਦੀ ਗੱਲ ਹੋ ਚੱਲੀ ਆ ਜੀ। ਬਿਲਕੁਲ, ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਇੱਕ ਸ਼ਾਇਦ ਹੀ ਕੋਈ ਹੋਊਗਾ ਇਨਸਾਨ ਜਿਨ੍ਹਾਂ ਨੂੰ ਇਹਨਾਂ 4 ਕੰਪਨੀਆਂ ਦੇ ਬਾਰੇ ਜਿਹੜਾ ਉਹ ਨਾਮ ਜਿਹੜਾ ਉਹ ਨਾ ਪਤਾ ਹੋਵੇ, ਜਾਂ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਚੀਜ਼ ਆ ਉਹ ਨਾ ਵਰਤਦੇ ਹੋਣ। ਐਮਾਜ਼ੋਨ ਪ੍ਰਾਈਮ ਦੇ ਕਿੰਨੇ ਮੈਂਬਰ ਆ, ਹਰ ਦੂਜੇ ਤੀਜੇ ਇਨਸਾਨ ਦੇ ਹੱਥ ਦੇ ਵਿੱਚ ਆਪਾਂ ਨੂੰ ਆਈਫੋਨ ਜਿਹੜਾ ਉਹ ਦਿਖਦਾ ਆ। ਅਤੇ ਜਦੋਂ ਵੀ ਆਪਾਂ ਸਰਚ ਕਰਨੀ ਆ ਅਤੇ ਉਹ ਆਪਾਂ ਗੂਗਲ 'ਤੇ ਅੱਜ ਕੱਲ੍ਹ ਦੁਨੀਆ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਫੇਸਬੁੱਕ ਦੇ ਉੱਤੇ ਲੱਭਦੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਤੋਂ ਇਹ ਆਏ ਹੋਏ ਨੇ ਜਦੋਂ ਤੋਂ ਪੈਨੇਡੈਮਿਕ ਚੱਲ ਰਿਹਾ ਆ, ਇਸ ਦੇ ਦੌਰਾਨ ਇਹਨਾਂ ਦੀ ਕੀਮਤਾਂ ਜਿਹੜੀਆਂ ਹੋਰ ਵੀ ਵਧੀਆਂ ਨੇ, ਹੋਰ ਵੀ ਜ਼ਿਆਦਾ ਅਮੀਰ ਹੋਏ ਨੇ। ਜੈਫ ਬੈਜ਼ੋਸ ਪੈਨੇਡੈਮਿਕ ਦੇ ਦੌਰਾਨ $73 ਬਿਲੀਅਨ ਦਾ ਜਿਹੜਾ ਉਸ ਦੀ ਕੁੱਲ ਕਹਿ ਲਓ ਵੀ ਜਮ੍ਹਾਂ ਪੂੰਜੀ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ। ਈਲਨ ਮਸਕ ਜਿਹੜਾ ਟੈਸਲਾ ਦਾ ਉਹਦੇ 45 ਬਿਲੀਅਨ, ਮਾਰਕ ਜ਼ਕਰਬਰਗ ਦੇ 31 ਬਿਲੀਅਨ, ਬਿਲ ਗੇਟਸ ਦੇ 28 ਬਿਲੀਅਨ, ਲੈਰੀ ਪੇਜ ਜਿਹੜਾ ਆ ਉਸ ਦੇ 19 ਬਿਲੀਅਨ ਅਤੇ ਸਰਗਈ ਬ੍ਰਿਨ ਜਿਹੜਾ ਆ 19 ਬਿਲੀਅਨ। ਸੋ ਇਹ ਤਕਰੀਬਨ ਇਹ 6 ਜਾਣਿਆਂ ਦੇ ਹੀ 200 ਬਿਲੀਅਨ ਤੋਂ ਵੱਧ ਡਾਲਰ ਜਿਹੜੇ ਆ ਉਹ ਵੱਧ ਕਮਾਏ ਨੇ ਇਸ ਪੈਨਡੈਮਿਕ ਦੇ ਦੌਰਾਨ। ਸੋ ਬਹੁਤ ਸਾਰੇ ਜਿਹੜੇ ਕਈ ਕਾਂਗਰਸਮੈਨ ਜਾਂ ਸੈਨੇਟਰ ਜਿਨ੍ਹਾਂ 'ਚੋਂ ਬਰਨੀ ਸੈਂਡਰਸ ਵੀ ਇੱਕ ਆ, ਉਹ ਕਹਿੰਦਾ ਵੀ ਇਹ ਜਿਹੜੇ ਬਿਗ ਟੈਕ ਆ ਇਹਨਾਂ ਨੂੰ ਬ੍ਰੇਕਅਪ ਕਰਨਾ ਚਾਹੀਦਾ ਆ। ਦੇ ਆਰ ਟੂ ਬਿਗ ਟੂ ਫੇਲ ਵਾਲੀ ਗੱਲ ਜਿਹੜੀ ਉਹ ਬਣੀ ਪਈ ਆ ਵੀ ਇੰਨਾ ਜ਼ਿਆਦਾ ਕੰਟਰੋਲ ਦੁਨੀਆ ਦੇ ਉੱਤੇ ਇੰਨੇ ਥੋੜ੍ਹੇ ਬੰਦਿਆਂ ਦੇ ਹੱਥ ਦੇ ਵਿੱਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਅਤੇ ਕਹਿੰਦੇ ਵੀ ਇੰਨੀ ਜ਼ਿਆਦਾ ਜਿਹੜੀ ਇਹਨਾਂ ਦੀ ਵੈਲਥ ਹੈਗੀ ਆ ਉਸ ਦੇ ਉੱਤੇ ਟੈਕਸ ਲਾਉਣਾ ਚਾਹੀਦਾ। ਇਹ ਕਿਉਂਕਿ ਪ੍ਰੋਗਰੈਸਿਵ ਵਾਲੇ ਹੈਗੇ ਆ ਅਤੇ ਸੋ ਇਸ ਲਈ ਇੱਦਾਂ ਦੀਆਂ ਗੱਲਾਂ ਇਹ ਅਕਸਰ ਜਿਹੜੀਆਂ ਉਹ ਕਰਦੇ ਨੇ। ਪਰ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਲੋਕਾਂ ਨੂੰ ਕਈਆਂ ਨੂੰ ਰੈਂਟ ਦੀ ਅਤੇ ਰੋਟੀ ਦੀ ਪਈ ਆ, ਅਤੇ ਬਿਲੀਅਨਸ ਆਫ ਡਾਲਰ ਇਹਨਾਂ ਦੇ ਜਿਹੜੇ ਲਗਾਤਾਰ ਵਧੇ ਹੈਗੇ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਰਮਨ ਤੋਂ ਆ ਰਹੀ ਆ। US ਨੇ ਅੱਜ ਅਨਾਊਂਸ ਕੀਤਾ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਵੀ ਉਹ 12,000 ਦੇ ਕਰੀਬ ਜਿਹੜੇ ਆਪਣੇ ਫੌਜੀ ਹੈਗੇ ਆ ਉਹਨਾਂ ਨੂੰ ਵਾਪਸ USA ਦੇ ਵਿੱਚ ਲੈ ਕੇ ਆ ਜਾਣਗੇ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਬਿਲੀਅਨਸ ਆਫ ਡਾਲਰ ਇਹਦੇ 'ਤੇ ਖਰਚਾ ਹੋਊਗਾ। ਇਹ ਜਿਹੜੇ ਸੈਕਟਰੀ ਆਫ ਡਿਫੈਂਸ ਮਾਰਕ ਐਸਪਰ ਆ ਉਹਨਾਂ ਨੇ ਅੱਜ ਦੱਸਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਨੇ ਪਹਿਲੇ ਦਿਨ ਤੋਂ ਹੀ ਕਿਹਾ ਸੀ ਵੀ ਜਿਹੜੇ ਜਰਮਨ ਆ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਪ੍ਰੋਟੈਕਟ ਕਰ ਰਹੇ ਹਾਂ, ਪਰ ਉਹ ਜਿਹੜੀ ਕਿਉਂਕਿ ਉਹ ਨਾਟੋ ਦੇ ਮੈਂਬਰ ਆ ਅਤੇ 2% GDP ਉਹਨਾਂ ਨੂੰ ਜਿਹੜਾ ਆ ਉਹ ਦੇਣਾ ਬਣਦਾ ਆ, ਅਤੇ ਉਹ ਕੁਛ ਵੀ ਨਹੀਂ ਦੇ ਰਿਹਾ, ਅਤੇ US ਦਾ ਜਿਹੜਾ ਆ ਫਾਇਦਾ ਲੈ ਰਹੇ ਹੈਗੇ ਆ। ਇਸ ਕਰਕੇ ਆਪਾਂ ਬਰਲਿਨ ਦੇ ਵਿੱਚੋਂ ਜਿਹੜੇ ਹੈਗੇ ਜਰਮਨੀ ਆ ਉਹਦੇ ਵਿੱਚੋਂ ਆਪਣੇ ਟਰੂਪਸ ਕੱਢਣ ਜਾ ਰਹੇ ਹੈਗੇ ਆ। ਲਗਭਗ ਅੱਧੇ ਦੇ ਕਰੀਬ 25,000 ਦੇ ਕਰੀਬ ਅੱਜ ਦੀ ਡੇਟ ਦੇ ਵਿੱਚ US ਦੇ ਜਿਹੜੇ ਟਰੂਪਸ ਆ ਉਹ ਜਰਮਨ ਦੇ ਵਿੱਚ ਹੈਗੇ ਆ ਜੀ। ਬਿਲਕੁਲ ਹਰਜੋਤ ਸਿੰਘ ਜੀ, ਟੈਕਨੋਲੋਜੀ ਵਾਲੀਆਂ ਕੰਪਨੀਆਂ ਦੇ ਹੀ ਖਬਰ ਦੇ ਵਿੱਚ ਮੈਂ ਥੋੜ੍ਹਾ ਇਜ਼ਾਫਾ ਜਿਹੜਾ ਕਰਦਾ ਜਾਵਾਂ। ਜਿਹੜੀ ਟਿਕਟੋਕ ਇਸ ਟਾਈਮ ਬਹੁਤ ਸਾਰੀਆਂ ਕੰਟਰੀਆਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਉਹ ਰੜਕਦੀ ਹੈ, ਜਿਸ ਦੇ ਵਿੱਚ ਅਮਰੀਕਾ ਵੀ ਇੱਕ ਹੈਗਾ। ਇਸ ਨੂੰ ਬੈਨ ਕਰਨ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀ। ਟਿਕਟੋਕ ਨੇ ਅੱਜ ਜਿਹੜਾ ਉਹ US ਰੈਗੂਲੇਟਰਸ ਅਤੇ ਜਿਹੜੇ ਪ੍ਰਾਈਵੇਸੀ ਐਕਸਪਰਟਸ ਆ ਉਹਨਾਂ ਨੂੰ ਆਖਿਆ ਵੀ ਜੇ ਤੁਸੀਂ ਸਾਡੇ ਕੋਡ ਦੇ ਵਿੱਚ ਦੇਖਣਾ ਚਾਹੁੰਦੇ ਹੋ, ਸੌਫਟਵੇਅਰ ਦੇ ਕੋਡ ਦੇ ਵਿੱਚ ਅੰਡਰ ਦਾ ਡਿਜੀਟਲ ਹੁੱਡ, ਬੇਸਿਕਲੀ ਜਿੱਦਾਂ ਗੱਡੀ ਦਾ ਹੁੱਡ ਦੇਖ ਕੇ ਖੋਲ੍ਹ ਕੇ ਦੇਖੀਦਾ ਵੀ ਇੰਜਨ ਕੀ ਆ, ਕਿਵੇਂ ਆ। ਸੋ ਕਹਿੰਦੇ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਐਗਜ਼ਾਮਿਨ ਕਰਨ ਦੇ ਲਈ ਅਸੀਂ ਤੁਹਾਨੂੰ ਖੋਲ੍ਹ ਦਿੰਦੇ ਹਾਂ। ਕਿਉਂਕਿ ਇਹ ਉਦੋਂ ਇਹਨਾਂ ਨੇ ਹੁਣ ਬਿਆਨ ਦਿੱਤਾ ਵੀ ਕਿਉਂਕਿ ਇਹਨਾਂ ਉੱਤੇ ਬਹੁਤ ਕਥਿਤ ਦੋਸ਼ ਲੱਗ ਰਿਹਾ ਵੀ ਇਹ ਜਿੰਨਾ ਵੀ ਡਾਟਾ ਆ ਉਹ ਚਾਈਨੀਜ਼ ਗਵਰਨਮੈਂਟ ਆ ਉਹਨਾਂ ਦੇ ਨਾਲ ਇਹ ਸ਼ੇਅਰ ਕਰ ਰਹੇ ਆ। ਇਸ ਟਾਈਮ ਜਿਹੜੇ ਕੰਪਨੀ ਦੇ ਨਵੇਂ ਚੀਫ ਐਗਜ਼ੈਕਟਿਵ ਕੈਵਿਨ ਮਾਇਰ ਜਿਹੜੇ ਕਿ ਇੱਕ ਟਾਈਮ ਦੇ ਉੱਤੇ ਡਿਜ਼ਨੀ ਦੇ ਉੱਤੇ ਹੁੰਦੇ ਸੀਗੇ, ਉਹਨਾਂ ਨੇ ਆ ਕੇ ਜਿਹੜਾ ਇਹ ਬਿਆਨ ਜਿਹੜਾ ਉਹ ਦਿੱਤਾ ਆ।
ਤੇ ਕਹਿੰਦੇ ਵੀ ਸ਼ਾਰਟ ਫਾਰਮ ਵੀਡੀਓ ਐਪ ਜਿਹੜੀ ਇਹ ਟਿਕਟੌਕ ਆ ਇਸ ਟਾਈਮ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਕਿਉਂਕਿ ਹੁਣ ਇਹ ਆ ਵੀ ਲੋਕੀ ਜਿਹੜੇ ਡਾਲਰ ਇਸ ਦੇ ਉੱਤੇ ਡੋਲ ਰਹੇ ਆ ਦੁਨੀਆ ਬਹੁਤ ਜ਼ਿਆਦਾ ਜਿਹੜੇ ਤੇ ਐਡਵਰਟਾਈਜ਼ਮੈਂਟ ਜਿਹੜੀ ਉਹ ਕਰਦੀ ਹੈਗੀ ਆ ਤੇ ਕਹਿੰਦੇ ਵੀ ਅਸੀਂ ਸਭ ਤੋਂ ਵੱਡਾ ਜਿਹੜਾ ਆ ਟਾਰਗੇਟ ਜਿਹੜੇ ਆ ਉਹ ਅਸੀਂ ਬਣੇ ਆ ਪਰ ਕਹਿੰਦੇ ਵੀ ਅਸੀਂ ਤੁਹਾਡੇ ਦੁਸ਼ਮਣ ਨਹੀਂ ਆ। ਇਹ ਮਾਇਰ ਨੇ ਦਾ ਬਿਆਨ ਸੀਗਾ। ਸੋ ਦੇਖਦੇ ਆ ਵੀ ਕੀ ਪ੍ਰਾਈਵੇਸੀ ਐਕਸਪਰਟਸ ਇਸ ਦੇ ਬਾਰੇ ਜੇ ਇਹ ਵਾਕਿਆ ਹੀ ਇਹਨਾਂ ਨੂੰ ਖੋਲ੍ਹ ਦਿੰਦੇ ਆ ਜਾਂ ਉੱਤੋਂ ਹੀ ਇਹਨਾਂ ਨੇ ਬਿਆਨ ਦਿੱਤਾ ਹੈ ਇਹਨਾਂ ਦਾ ਕੋਡ ਦੇਖਣ ਦੇ ਲਈ ਹੈਗਾ। ਸੋ ਬਿਲਕੁਲ US ਤੇ ਚਾਈਨਾ ਦੇ ਜਿਹੜੀ ਟ੍ਰੇਡ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਕਾਫੀ ਬੈਡ ਚੱਲ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ। ਹਾਂਗਕਾਂਗ ਦੀ ਆਟੋਨਮੀ ਨੂੰ ਲੈ ਕੇ ਇੱਕ ਵੱਡਾ ਇਸ਼ੂ ਬਣ ਗਿਆ, ਸਾਈਬਰ ਸਿਕਿਉਰਿਟੀ ਨੂੰ ਲੈ ਕੇ, ਅਤੇ ਸਭ ਤੋਂ ਵੱਧ ਜਿਹੜਾ ਆ ਇੱਕ ਤਰ੍ਹਾਂ ਨਾਲ ਕਹਿੰਦੇ ਆ ਵੀ ਲੱਕੜੀ ਦੇ ਵਿੱਚ ਜਿਹੜਾ ਨੇਲ ਗੱਡਣ ਵਾਲੀ ਗੱਲ ਹੋਈ ਆ ਉਹ ਕਰੋਨਾ ਵਾਇਰਸ ਤੋਂ ਬਾਅਦ ਹੋਈ ਆ। ਸੋ ਇਸ ਕਰਕੇ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹਿ ਲਓ ਵੀ ਟਿਕਟੌਕ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਇਕੱਲਾ USA ਨਹੀਂ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਐਨ ਫਰੰਟ ਪੁਆਇੰਟ 'ਤੇ ਆ ਗਿਆ। ਇੰਡੀਆ ਨੇ ਉਹਨੂੰ ਬੈਨ ਕਰ ਦਿੱਤਾ ਸੀ ਅਤੇ USA ਦੇ ਵਿੱਚ ਵੈਸੇ ਬੈਨ ਕਰਨਾ ਤਾਂ ਔਖਾ ਹੈ ਕਿਉਂਕਿ ਫਰੀਡਮ ਆਫ ਸਪੀਚ ਹੈਗੀ ਆ, ਪਰ ਸਾਡੇ ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੈਂਪੀਓ ਆ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਅਸੀਂ ਕਰ ਸਕਦੇ ਹਾਂ ਇਹਦੇ ਉੱਤੇ ਗੱਲਬਾਤ, ਪਰ ਮੇਰੀ ਹਜੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਨਹੀਂ ਹੋਈ। ਜੀ ਜੀ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਦੇ ਨਾਲ ਕੀ ਬਣਦਾ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਬੈਨ ਜੇ ਉਹ ਹੋ ਜਾਂਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਪੁਲਿਸ ਡਿਪਾਰਟਮੈਂਟ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੀ ਆ। ਇੱਦਾਂ ਦੀਆਂ ਵੀਡੀਓਜ਼ ਕਾਮਰੇਡ ਮੁਲਕ ਚਾਈਨਾ ਤੋਂ ਤਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸੀ। ਕਹਿੰਦੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਅਨਮਾਰਕਡ ਵੈਨ ਦੇ ਵਿੱਚ ਉਹ ਆਏ, ਜਿਹੜੀਆਂ ਉਹਨਾਂ ਨੇ ਸਿਵਲ ਵਰਦੀਆਂ ਜਿਹੜੀਆਂ ਪਾਈਆਂ ਹੋਈਆਂ ਸੀ ਉਸ ਦੇ ਵਿੱਚੋਂ ਉਤਰੇ ਅਤੇ ਇੱਕ ਪ੍ਰੋਟੈਸਟਰ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਕਿਡਨੈਪ ਕਰਕੇ ਹੀ ਜਿਹੜੇ ਆ ਉਹ ਲੈ ਗਏ ਅਤੇ ਆਲੇ ਦੁਆਲੇ ਜਿਹੜੇ ਆ ਉਹਨਾਂ ਨੇ ਫਿਰ ਗਨਜ਼ ਤਾਂ ਜਿਹੜੀਆਂ ਉਹ ਲਾਈਆਂ ਹੀ ਹੋਈਆਂ ਸੀ, ਹੋਰ ਕਿਸੇ ਨੂੰ ਲਾਗੇ ਵੀ ਜਿਹੜਾ ਉਹ ਨਹੀਂ ਆਉਣ ਦਿੱਤਾ। ਸੋ ਇਹ ਜਿਹੜੀ ਬੀਤੇ ਦਿਨਾਂ ਦੇ ਵਿੱਚ ਅੱਜ ਹੀ ਇਨਫੈਕਟ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੋ ਰਹੀ ਆ। ਸੋ ਇਹ ਬੜਾ ਜਿਹੜਾ ਹੈਰਾਨੀਜਨਕ ਜਿਹੜਾ ਆ ਇਹ ਮਾਮਲਾ ਸਾਹਮਣੇ ਆਇਆ ਵੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਾਲਿਆਂ ਨੇ ਇਹ ਕੀ ਜਿਹੜਾ ਚਾਨਣਾ ਇਹ ਚਾੜਿਆ ਆ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਮਰੀਕਾ ਦੇ ਵਿੱਚ ਦੇਖਣ ਨੂੰ ਤਾਂ ਨਹੀਂ ਸੀ ਮਿਲ ਰਹੀਆਂ, ਪਰ ਹੁਣ ਇਹ ਸਾਰਾ ਕੁਛ ਸਾਹਮਣੇ ਜਿਹੜਾ ਉਹ ਆਇਆ ਹੋਇਆ ਆ ਅਤੇ ਇਹ ਅਫਸੋਸਜਨਕ ਗੱਲ ਆ ਵੀ ਅਨਮਾਰਕਡ ਵਹੀਕਲਸ ਦੇ ਵਿੱਚ ਇੱਦਾਂ ਜਿਹਨੂੰ ਮਰਜ਼ੀ ਜਿਹੜਾ ਚੱਕ ਕੇ ਲਈ ਜਾ ਰਹੇ ਆ। ਜੇ ਕੁਛ ਹੈਗਾ ਆ ਤਾਂ ਫਿਰ ਐਟਲੀਸਟ ਕਿਉਂਕਿ ਅਮਰੀਕਾ ਦੇ ਵਿੱਚ ਇਹ ਚੀਜ਼ ਬਹੁਤ ਵੱਡੇ ਪੱਧਰ ਦੇ ਉੱਤੇ ਅਤੇ ਦੇਖੀ ਜਾਂਦੀ ਆ ਵੀ ਜਿਹੜੇ ਪੁਲਿਸ ਵਾਲੇ ਆ ਇੱਦਾਂ ਧੱਕਾ ਜਿਹੜਾ ਉਹ ਨਾ ਕਰਨ। ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਜਿਹੜੇ ਪੁਲਿਸ ਬਰੂਟੈਲਿਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸੜਕਾਂ ਦੇ ਉੱਤੇ ਉਤਰੇ ਹੋਏ ਆ। ਉੱਥੇ ਜਿਹੜਾ ਆ ਉਹਨਾਂ ਨੂੰ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। ਆਪਾਂ ਪੋਰਟਲੈਂਡ ਦੀ ਖਬਰ ਕਰਦੇ ਰਹੇ ਹਾਂ ਵੀ ਕਿੱਦਾਂ ਹੁਣ ਉੱਥੇ ਫੈਡਰਲ ਏਜੰਟਸ ਜਿਹੜੇ ਲਗਾਤਾਰ ਘੱਲੇ ਜਾ ਰਹੇ ਆ ਪ੍ਰੋਟੈਸਟਰਸ ਦੇ ਨਾਲ ਆਮੋ ਸਾਹਮਣਾ ਜਿਹੜਾ ਆ ਉਹਨਾਂ ਦਾ ਹੋ ਰਿਹਾ ਹੈਗਾ ਆ। ਅਤੇ ਇੱਦਾਂ ਜਦੋਂ ਚੱਕ ਕੇ ਲੈ ਜਾਂਦੇ ਅਨਮਾਰਕਡ ਵਹੀਕਲਸ ਦੇ ਵਿੱਚ ਅਤੇ ਫਿਰ ਇਹ ਵਿਵਾਦ ਦਾ ਕਾਰਨ ਜਿਹੜਾ ਆ ਉਹ ਫਿਰ ਬਣ ਜਾਂਦਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਰਿਪਬਲਿਕਨ ਵੀ ਕਈ ਜਿਹੜੇ ਸੈਨੇਟਰ ਆ ਉਹ ਖੁਸ਼ ਨਹੀਂ ਹੈਗੇ। ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਜੋ ਰਿਪਬਲਿਕਨ ਵੱਲੋਂ ਹੀ ਤਿਆਰ ਕੀਤਾ ਗਿਆ ਉਹਦੇ ਵਿੱਚ ਕੁਛ ਕੁ ਪੁਆਇੰਟ ਜਿਹੜੇ ਆ ਰਹੇ ਆ। ਇੱਕ FBI ਦੀ ਬਿਲਡਿੰਗ ਨਵੀਂ ਬਣਾਉਣ ਦੇ ਲਈ $1.75 ਬਿਲੀਅਨ ਰੱਖਿਆ ਗਿਆ ਆ। ਇਸੇ ਤਰ੍ਹਾਂ ਇਹਦੇ ਵਿੱਚ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਵੀ ਖੁਸ਼ ਨਹੀਂ, ਉਹ ਵੀ ਇਹਨੂੰ ਅਪੋਜ਼ ਕਰ ਰਹੇ ਆ। ਅਤੇ $8 ਬਿਲੀਅਨ ਡਿਪਾਰਟਮੈਂਟ ਆਫ ਡਿਫੈਂਸ ਲਈ ਰੱਖਿਆ ਗਿਆ ਜਿਹੜਾ ਕਿ ਕੁਛ ਮਨੀ ਕਹਿੰਦੇ ਮਿਲਟਰੀ ਪ੍ਰੋਗਰਾਮ ਨੂੰ ਜਾਊਗਾ ਅਤੇ ਕੁਛ ਜਿਹੜੇ ਆ ਕੰਧ ਬਣਾਉਣ ਨੂੰ ਜਿਹੜਾ ਜਾਊਗਾ ਹੈਗਾ। ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ COVID-19 ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਇਹ ਇੱਕ ਵਨ ਬਿਗ ਵੇਵ ਆ, ਵੀ ਇੱਕੋ ਵੇਵ ਆ। ਇਹਦਾ ਮਤਲਬ ਕਹਿੰਦੇ ਗੁੱਡ ਨਿਊਜ਼ ਇਹਦੀ ਇਹ ਆ ਵੀ ਵਾਇਰਸ ਜਿਹੜੀ ਆ ਇਹ ਸੀਜ਼ਨਲ ਟ੍ਰੈਂਡ ਦੇ ਨਾਲ ਨਹੀਂ ਚੱਲ ਰਹੀ, ਇਹਦੇ ਨਾਲ ਇਫੈਕਟ ਨਹੀਂ ਹੋ ਰਹੀ। ਪਰ ਬੈਡ ਨਿਊਜ਼ ਇਹ ਆ ਵੀ ਇਹ ਜਿਹੜੀ ਵਾਇਰਸ ਸਪਰੈਡ ਹੋ ਰਹੀ ਆ ਇਹ ਪਰਸਨਲ ਜਿਹੜੀ ਸਾਡੀ ਲੈਕ ਆਫ ਪਰਸਨਲ ਰਿਸਪੌਂਸੀਬਿਲਿਟੀ ਅਤੇ ਹਿਊਮਨ ਬਿਹੇਵੀਅਰ ਦੋ ਚੀਜ਼ਾਂ ਵੀ ਸਾਨੂੰ ਜੇ ਅਸੀਂ ਰਿਸਪੌਂਸੀਬਲ ਹੀ ਰਹੀਏ, ਜਿਸ ਤਰ੍ਹਾਂ ਆਪਾਂ ਦੱਸਦੇ ਹੀ ਹਾਂ ਵੀ ਮਾਸਕ ਪਾ ਕੇ ਰਹੋ, ਡਿਸਟੈਂਸ 'ਤੇ ਰਹੋ, ਬਾਹਲਾ ਬਾਹਰ ਘੁੰਮੋ ਫਿਰੋ ਨਾ ਬਿਨਾਂ ਮਤਲਬ ਤੋਂ, ਅਤੇ ਹਿਊਮਨ ਬਿਹੇਵੀਅਰ ਇਹ ਵੀ ਪਿੱਛੇ ਆ ਗਿਆ। ਸੋ ਦੋ ਚੀਜ਼ਾਂ ਦੇ ਉੱਤੇ ਇਹ ਡਿਪੈਂਡ ਕਰਦੀ ਆ। ਤਾਂ ਇਹਨਾਂ ਦੇ ਉੱਤੇ ਜੇ ਕੰਟਰੋਲ ਕੀਤਾ ਜਾਵੇ ਤਾਂ ਕਰੋਨਾ ਵਾਇਰਸ ਕੰਟਰੋਲ ਹੋ ਸਕਦੀ ਆ। ਜੀ ਜਿਹੜਾ GOP ਦਾ COVID-19 ਪਲਾਨ ਆ ਇਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ $2.25 ਬਿਲੀਅਨ FBI ਬਿਲਡਿੰਗ ਦੇ ਵਿੱਚ ਹੈਗਾ। ਇਸ ਦੇ ਨਾਲ ਨਾਲ ਮਿਲਟਰੀ ਦੇ ਬੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਜਿਹੜੀਆਂ ਜੋੜੀਆਂ ਹੋਈਆਂ ਆ। ਲੋਕਾਂ ਨੂੰ ਕਹਿਣ ਨੂੰ ਤਾਂ ਉਹਨਾਂ ਨੇ ਉਹ ਕੇਅਰਸ ਐਕਟ 2 ਕਰਕੇ ਜਿਹੜਾ ਉਹ
ਕਿਹਾ ਜਾ ਰਿਹਾ ਆ। ਪਰ ਕਹਿੰਦੇ ਵੀ $2 ਬਿਲੀਅਨ ਜਿਹੜੀ ਉਹ ਹੋ ਜਾਂਦੀ ਆ ਤੇ ਉਹਨਾਂ ਨੂੰ ਸਹਾਇਤਾ ਜਿਹੜੀ ਉਹ ਨਾ ਹੋਵੇ। ਇਸੇ ਤਰੀਕੇ ਦੇ ਨਾਲ $30 ਬਿਲੀਅਨ ਜਿਹੜਾ ਉਹ ਪੈਂਟਾਗਨ ਦੇ ਲਈ ਰੱਖਿਆ ਆ। ਹੈਜ਼ਰਡ ਪੇ ਜਿਹੜੇ ਫੈਡਰਲ ਅਫਸਰ ਜਿਹੜੇ ਕੰਮ ਕਰ ਰਹੇ ਆ, ਜਾਂ ਨਿਊਟ੍ਰੀਸ਼ਨ ਅਸਿਸਟੈਂਸ ਆ, ਅਨਇੰਸ਼ੋਰਡ ਆ ਜਾਂ ਅੰਡਰ ਇੰਸ਼ੋਰਡ ਆ, ਪੋਸਟਲ ਸਰਵਿਸ ਦੇ ਲਈ ਕੁਛ ਨਹੀਂ ਆ, ਸਟੇਟ ਤੇ ਲੋਕਲ ਗਵਰਨਮੈਂਟਸ ਦੇ ਲਈ ਉਹਨਾਂ ਨੇ ਪੁਰਾਣੇ ਹੀ ਜਿਹੜੇ ਪਹਿਲੇ ਐਕਟ ਦੇ ਵਿੱਚ ਸੀ ਉਸੇ ਨੂੰ ਹੀ ਜਿਹੜਾ ਉਹ ਰੱਖਿਆ ਹੋਇਆ ਆ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਵਿਵਾਦ ਬਣ ਗਿਆ ਆ ਵੀ ਇਹ ਕਹਿੰਦੇ ਲੱਗਦਾ ਨਹੀਂ ਆ ਵੀ ਇਸ ਜਿਹੜੇ ਰੂਪ ਦੇ ਵਿੱਚ ਸ਼ਾਇਦ ਇਹ ਬਿੱਲ ਜਿਹੜਾ ਉਹ ਪਾਸ ਹੋਵੇ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਕਈ GOP ਵਾਲੇ ਵੀ ਇਸ ਤੋਂ ਜਿਹੜੇ ਉਹ ਨਾਖੁਸ਼ ਨਜ਼ਰ ਆ ਰਹੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੱਥੇ ਕੀ ਬਣਦਾ ਆ ਵੀ ਇਹ ਕਿਸ ਤਰੀਕੇ ਦੇ ਨਾਲ ਇਸ ਨੂੰ ਘੱਲਿਆ ਜਾਊਗਾ। ਕੱਲ੍ਹ ਤੱਕ ਤਾਂ ਇੱਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਕੋਈ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਵੀ ਹਾਂਜੀ ਕੁਛ ਨਾ ਕੁਛ ਪੋਜ਼ੀਟਿਵ ਜਿਹੜਾ ਇਹਨਾਂ ਦੀ ਗੱਲਬਾਤ 'ਚ ਹੋ ਸਕਦਾ ਆ। ਪਰ ਹੁਣ GOP ਵਾਲੇ ਵੀ ਖੁਦ ਵੀ ਇਸ ਬਿੱਲ ਦੇ ਕਈ ਜਿਹੜੇ ਆ ਉਹ ਖਿਲਾਫ ਹੋ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਜਿਹੜੀ ਇਲੈਕਸ਼ਨ 2020 ਨੂੰ ਲੈ ਕੇ ਆ, ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਅਗਲੇ ਹਫ਼ਤੇ ਉਹ ਵਾਈਸ ਪ੍ਰੈਜ਼ੀਡੈਂਟ ਦਾ ਨਾਮ ਅਨਾਊਂਸ ਕਰ ਦੇਣਗੇ। ਪਰ ਇਹ ਵੀ ਖਬਰਾਂ ਆ ਰਹੀਆਂ ਕਹਿੰਦੇ ਵੀ ਇੱਕ ਉਹਨਾਂ ਦੇ ਹੱਥ ਦੇ ਵਿੱਚ ਡਾਕੂਮੈਂਟ ਹੈਂਡ ਰਿਟਨ ਜਿਹੜਾ ਆ ਉਹ ਦੇਖਿਆ ਗਿਆ, ਜਿਹਦੇ ਵਿੱਚ ਜਿਹੜਾ ਕਮਲਾ ਹੈਰਿਸ ਦਾ ਨਾਮ ਸੈਨੇਟਰ ਜਿਹੜੇ ਹੈਗੇ ਆ ਉਹ ਲਿਖਿਆ ਹੋਇਆ ਸੀ। ਸੋ ਉਹਨੂੰ ਲੈ ਕੇ ਵੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਾਫੀ ਦੋ ਫਾੜ ਆ। ਸੈਨੇਟਰ ਐਲਿਜ਼ਾਬੈਥ ਵੈਰਨ ਵੀ ਫੋਰਫਰੰਟ 'ਤੇ ਚੱਲ ਰਹੀ ਆ। ਸੋ ਦੇਖੋ ਕਹਿੰਦੇ ਵੀ ਇਹਨਾਂ ਨੇ ਅਨਾਊਂਸ ਤਾਂ ਇਹ ਕੀਤਾ ਸੀ ਵੀ ਅਸੀਂ ਵਾਈਸ ਪ੍ਰੈਜ਼ੀਡੈਂਟ ਜਿਹੜੀ ਆ ਉਹ ਬੀਬੀ ਹੀ ਲਵਾਂਗੇ ਅਤੇ ਉਹ ਵੀ ਜਿਹੜੀ ਜੋ ਕਾਲੇ ਮੂਲ ਦੀ ਹੋਊਗੀ। ਜੀ, ਸੋ ਦੇਖਦੇ ਹਾਂ। ਸੋ ਜਿਹੜਾ ਹਰਜੋਤ ਸਿੰਘ ਜੀ ਤੁਸੀਂ ਕਹਿ ਰਹੇ ਆ ਤਾਂ ਜਿਹੜਾ ਨੋਟ ਆਇਆ ਉਹਦੇ ਵਿੱਚ 3-4 ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਲਿਖੀਆਂ ਆ। ਕਹਿੰਦੇ ਵੀ ਉਹਦੇ 'ਚ ਕਮਲਾ ਹੈਰਿਸ ਦੇ ਬਾਰੇ ਇਹ ਲਿਖਿਆ ਹੋਇਆ ਵੀ ਡੂ ਨਾਟ ਹੋਲਡ ਗਰਜਿਸ, ਕਿਉਂਕਿ ਇੱਕ ਟਾਈਮ ਦੇ ਉੱਤੇ ਜਦੋਂ ਇਹਨਾਂ ਦੀ ਕੈਂਪੇਨ ਚੱਲ ਰਹੀ ਸੀ, ਪ੍ਰਾਇਮਰੀ ਸੀ, ਇਹ ਕਾਫੀ ਜਿਹੜੇ ਆਮੋ ਸਾਹਮਣੇ ਜਿਹੜੇ ਉਹ ਹੋ ਗਏ ਸੀਗੇ। ਅਤੇ ਕਹਿੰਦੇ ਵੀ ਉਹਨੇ ਪੁਆਇੰਟ ਲਿਖਿਆ ਵੀ ਇਹਨੇ ਮੇਰੇ ਨਾਲ ਅਤੇ ਜਿਹੜੀ ਇਸ ਦੀ ਵਾਈਫ ਜਿਲ ਆ ਉਸ ਦੇ ਨਾਲ ਕੈਂਪੇਨ ਵੀ ਜਿਹੜਾ ਉਹ ਕੀਤਾ ਆ, ਕਾਫੀ ਟੈਲੈਂਟਡ ਆ, ਕੈਂਪੇਨ ਦੇ ਲਈ ਬਹੁਤ ਹੈਲਪ ਆ ਅਤੇ ਮੇਰੇ ਲਈ ਬਹੁਤ ਰਿਸਪੈਕਟ ਜਿਹੜੀ ਵੀ ਮੈਂ ਬਹੁਤ ਰਿਸਪੈਕਟ ਕਰਦਾ ਹਾਂ ਇਸ ਬੀਬੀ ਦੀ। ਸੋ ਕੁਛ ਨਾ ਕੁਛ ਇਸ ਦੇ ਬਾਰੇ ਆ। ਸੋ ਹੋ ਸਕਦਾ ਆ ਵੀ ਸੰਭਾਵਨਾ ਬਣ ਰਹੀ ਆ ਵੀ ਸ਼ਾਇਦ ਕਮਲਾ ਹੈਰਿਸ ਜਿਹੜੀ ਆ ਉਹ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜੀ ਕੈਂਡੀਡੇਟ ਜਿਹੜੀ ਆ ਉਹ ਹੋ ਸਕਦੀ ਆ। ਇਸ ਜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਇਹਨਾਂ ਦੀ ਜਿਹੜੀ ਸਲੇਟ ਆ ਉਹ ਤਕਰੀਬਨ ਪੂਰੀ ਹੋਣ ਦੀ ਕਗਾਰ ਦੇ ਉੱਤੇ ਹੈਗੀ ਆ। ਸੋ ਲੈਟਸ ਸੀ ਜਿਹੜਾ ਆ ਉਹ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਹਰ ਇੱਕ ਦੀ ਬੜੇ ਚਰੋਖੇ ਚਿਰ ਤੋਂ ਜਿਹੜੀ ਇਸ ਦੀ ਨਜ਼ਰ ਹੈਗੀ ਆ ਵੀ ਕੌਣ ਜਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਹੋਊਗਾ। ਉੱਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਇਹਨਾਂ ਨੂੰ ਜੋ ਬਾਈਡਨ ਆ ਉਸ ਨੂੰ ਟਰੋਜਨ ਹੋਰਸ ਜਿਹੜਾ ਉਹ ਦੱਸਿਆ ਵੀ ਰੈਡੀਕਲ ਲੈਫਟ ਵਿੰਗ ਦਾ ਟਰੋਜਨ ਹੋਰਸ ਜਿਹੜਾ ਉਹ ਹੈਗਾ ਆ ਵੀ ਇਹਨੇ ਬਾਅਦ ਦੇ ਵਿੱਚ ਉਹੀ ਕੁਛ ਕਰਨਾ ਹੈ ਜੋ ਰੈਡੀਕਲ ਲੈਫਟ ਨੇ ਜਿਹੜਾ ਉਹ ਆਖਣਾ ਹੈਗਾ ਆ। ਸੋ ਡੋਨਾਲਡ ਟਰੰਪ ਨੇ ਹੁਣੇ ਕੁਛ ਘੰਟੇ ਪਹਿਲਾਂ ਇਹ ਇੱਕ ਜਿਹੜਾ ਟਵੀਟ ਆ ਉਹ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਇਹਨਾਂ ਦੀਆਂ ਫੋਟੋਆਂ ਅਤੇ ਇਹਨਾਂ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਕੀਤੀਆਂ ਵੀ ਤੁਸੀਂ ਤਾਂ ਆਪ ਜਿਹੜੇ ਪੁਤਿਨ ਦੇ ਟਰੋਜਨ ਹੋਰਸ ਜਿਹੜੇ ਆ ਉਹ ਲੱਗਦੇ ਆ। ਕਹਿੰਦੇ ਜਦੋਂ ਅਮਰੀਕੀ ਫੌਜੀਆਂ ਦੀ ਬਾਉਂਟੀਜ਼ ਦੀ ਗੱਲ ਆਉਂਦੇ ਸੀ ਤਾਂ ਉਦੋਂ ਤੁਸੀਂ ਕਹਿੰਦੇ ਵੀ ਉਹ ਕਹਿਤਾ ਵੀ ਪਹਿਲੋਂ ਤਾਂ ਵੀ ਸਾਨੂੰ ਇੰਟੈਲੀਜੈਂਸ ਨਹੀਂ ਸੀਗੀ ਅਤੇ ਫਿਰ ਕਹਿੰਦੇ ਵੀ ਕੋਈ ਵੱਡੀ ਗੱਲ ਇਸ ਚੀਜ਼ 'ਚ ਜਿਹੜੀ ਉਹ ਨਹੀਂ ਹੈਗੀ। ਸੋ ਕਾਫੀ ਜਿਹੜੇ ਲੋਕਾਂ ਨੇ ਇਸ ਚੀਜ਼ ਦਾ ਜਿਹੜਾ ਹੁਣ ਨੋਟਿਸ ਜਿਹਾ ਲਿਆ ਆ ਅਤੇ ਟਵਿੱਟਰ ਦੇ ਉੱਤੇ ਇਸ ਟਾਈਮ ਇੱਕ ਹਿਸਾਬ ਦੇ ਨਾਲ ਉਹ ਜੰਗ ਜਿਹੜੀ ਉਹ ਚੱਲ ਰਹੀ ਆ। ਉਹਦੇ ਨਾਲ ਹੀ ਕੁਛ ਮਿੰਟ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਬਹੁਤ ਸਾਰੇ ਜਿਹੜੇ ਏਅਰਪੋਰਟਸ ਆ ਉਹਨਾਂ ਦੇ ਲਈ ਜਿਹੜਾ ਉਹ ਦੱਸਿਆ ਆ ਵੀ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵੱਲੋਂ ਜਿਹੜੇ ਵੱਖ-ਵੱਖ ਜਿਹੜੇ ਏਅਰਪੋਰਟਸ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਉਹ ਦਿੱਤੇ ਜਾ ਰਹੇ ਆ ਰੈਨੋਵੇਸ਼ਨਸ ਦੇ ਲਈ ਅਤੇ ਰੀਕਨਸਟਰਕਸ਼ਨਸ ਜਿਹੜੀਆਂ ਆ ਉਹ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਏਅਰਪੋਰਟਸ ਆ ਉਹਨਾਂ ਦੇ ਵਿੱਚ ਇਹ ਨਾਮ ਆਇਆ ਆ। ਅਤੇ ਹੁਣੇ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ ਵੀ ਜਿਹੜੀ ਐਂਟੀ ਟਰਸਟ ਵੱਡੀਆਂ ਬਿਗ ਕੰਪਨੀਜ਼ ਦੇ ਖਿਲਾਫ ਜਿਹੜੀ ਇੱਕ ਕਮੇਟੀ ਹੀਅਰਿੰਗ ਜਿਹੜੀ ਉਹ ਹੋਣੀ ਹੈਗੀ ਆ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਥੋੜ੍ਹਾ ਜਿਹਾ ਬੋਲਿਆ। ਕਹਿੰਦੇ ਵੀ ਕਾਂਗਰਸ ਨੇ ਜੇ ਇਸ ਦੇ ਬਾਬਤ ਫੇਅਰਨੈਸ ਨਹੀਂ ਲਿਆਂਦੀ ਤਾਂ ਇਹ ਰੌਲਾ ਹੀ ਆ ਉਹ ਪਾਉਂਦੇ ਰਹਿੰਦੇ ਆ ਵੀ ਦੇ ਆਰ ਆਲ ਟਾਕ ਐਂਡ ਨੋ ਐਕਸ਼ਨ ਫॉर ਈਅਰਸ ਅਤੇ ਇੱਦਾਂ ਦੀ ਚੀਜ਼ ਜਿਹੜੀ ਉਹ ਹੋ ਰਹੀ ਆ। ਅਤੇ ਕਹਿੰਦੇ ਵੀ ਦੁਨੀਆ ਅਤੇ ਅਮਰੀਕਾ ਦੇ ਜਿਹੜੇ ਲੋਕ ਨੇ ਉਹ ਇਹਨਾਂ ਤੋਂ ਸਿਕ ਐਂਡ ਟਾਇਰਡ ਜਿਹੜੇ ਆ ਉਹ ਹੋ ਚੁੱਕੇ ਹੋਏ ਆ ਐਸੇ ਕਾਂਗਰਸ
ਮੈਨ ਕਾਂਗਰਸ ਵੂਮਨ ਤੋਂ, ਜਿਹੜੇ ਗੱਲਾਂ ਹੀ ਕਰਦੇ ਨੇ ਤੇ ਐਕਸ਼ਨ ਜਿਹੜਾ ਉਹ ਕਿਸੇ ਤਰੀਕੇ ਦਾ ਵੀ ਨਹੀਂ ਲੈਂਦੇ, ਤੇ ਕਹਿੰਦੇ ਮੈਨੂੰ ਸਾਰਾ ਕੁਝ ਹੀ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਉਹ ਕਰਨਾ ਪੈ ਰਿਹਾ ਹੈਗਾ ਆ। ਅਗਲੀ ਖਬਰ ਡਾਕਾ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ US ਦੀ ਸੁਪਰੀਮ ਕੋਰਟ ਨੇ ਜਿਹੜਾ ਡਾਕਾ ਵਾਲਾ ਸੀ ਇਸ਼ੂ, ਉਸ ਨੂੰ ਇਹ ਕਿਹਾ ਸੀ ਵੀ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਬੈਨ ਨਹੀਂ ਲਾਇਆ ਜਾ ਸਕਦਾ ਅਤੇ ਉਹ ਇੱਦਾਂ ਹੀ ਕੰਟੀਨਿਊ ਰਹੂਗਾ। ਪਰ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਟਰਾਈ ਕਰ ਰਿਹਾ ਵੀ ਜਿਹੜੇ ਡਾਕਾ ਦੇ ਅੰਡਰ ਸਟੂਡੈਂਟਸ ਜਿਹੜੇ ਆਏ ਸੀ, ਛੋਟੇ ਬੱਚੇ ਆਏ ਸੀ ਅਤੇ ਹੁਣ 8 ਲੱਖ ਦੇ ਕਰੀਬ ਹੈਗੇ ਆ, ਉਹਨਾਂ ਦਾ ਪਹਿਲਾਂ ਜਿਹੜਾ ਵਰਕ ਪਰਮਿਟ ਸੀਗਾ ਉਹ ਹਰ 2 ਸਾਲ ਲਈ ਰਿਨਿਊ ਹੁੰਦਾ ਸੀ। ਹੁਣ ਉਹਨੂੰ ਘਟਾ ਕੇ ਕਹਿੰਦੇ ਵੀ 1 ਸਾਲ ਕਰਨ ਦੀ ਉਹ ਸੋਚ ਰਹੇ ਹੈਗੇ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਵੀ ਅਸੀਂ ਕਿਸੇ ਤਰ੍ਹਾਂ ਦੀਆਂ ਨਵੀਆਂ ਐਪਲੀਕੇਸ਼ਨਾਂ ਡਾਕਾ ਦੇ ਅੰਡਰ ਨਹੀਂ ਲਵਾਂਗੇ। ਜੀ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਈਬ੍ਰਿਡ ਬੈਟਰੀ ਸਵਾਪ। ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡਾਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 9999 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਇੰਡੀਆ ਹਾਊਸ ਆਫ ਗਰੋਸਰੀਜ਼ ਅੰਡਰ ਨਿਊ ਮੈਨੇਜਮੈਂਟ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ, ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀਜ਼ 6618 Florin Road number B, Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue
Avenue Suite C1 Sacramento Geo Health Center। ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਰੋਤਿਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਿਪਰੈਜ਼ੈਂਟੇਟਿਵ ਲੋਈ ਗੋਹਮਰਟ ਜਿਹੜੇ ਟੈਕਸਸ ਤੋਂ ਕਾਂਗਰਸਮੈਨ ਹੈਗੇ ਆ, ਉਹ ਫੇਸ ਮਾਸਕ ਨੂੰ ਲੈ ਕੇ ਹਮੇਸ਼ਾ ਕਹਿੰਦੇ ਸੀ ਵੀ ਫੇਸ ਮਾਸਕ ਦੀ ਕੋਈ ਜ਼ਰੂਰਤ ਨਹੀਂ ਹੈਗੀ, ਤੇ ਅੱਜ ਖਬਰ ਆ ਰਹੀ ਆ ਵੀ ਉਹ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਗੋਹਮਾਰਟ ਜਿਹੜੇ ਆ, ਇਹਨਾਂ ਨੇ ਵਾਰ-ਵਾਰ ਇਹ ਕਿਹਾ ਵੀ ਮੈਂ ਜਿਹੜਾ ਆ ਕੈਪੀਟਲ ਦੇ ਉੱਤੇ ਜਿੱਥੇ ਸਾਰੇ ਕਾਂਗਰਸਮੈਨ ਸੈਨੇਟਰ ਹੁੰਦੇ ਆ ਵੀ ਮਾਸਕ ਨਹੀਂ ਪਾਉਣਾ। ਸੋ ਹੁਣ ਅੱਜ ਉਹਨਾਂ ਨੂੰ ਜਦੋਂ ਟੈਸਟ ਕੀਤਾ ਗਿਆ ਤੇ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ। ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਅਜਿਹੇ ਆ ਨਾ ਕਾਂਗਰਸਮੈਨ, ਉਹਨਾਂ ਨੂੰ ਜਿਹੜੇ ਟੈਕਸ ਪੇਅਰ ਡਾਲਰ ਦੇ ਨਾਲ ਇਲਾਜ ਨਹੀਂ, ਇਹਨਾਂ ਨੂੰ ਪੱਲਿਓਂ ਇਲਾਜ ਕਰਾਉਣ ਦਾ ਕਰਨਾ ਚਾਹੀਦਾ ਆ ਵੀ ਪਹਿਲੋਂ ਮੁਫਤਾ ਜਿਹੜੀ ਕਰਨੀ ਤੇ ਫਿਰ ਲੋਕਾਂ ਦੇ ਸਿਰ ਦੇ ਉੱਤੇ ਡਾਲਰਾਂ ਦਾ ਜਿਹੜਾ ਉਹ ਭਾਰ ਪਾਉਣਾ, ਕਿਉਂਕਿ ਇਹਨਾਂ ਨੂੰ ਤੇ ਸਭ ਤੋਂ ਵਧੀਆ ਤੇ ਬੈਸਟ ਕੇਅਰ ਜਿਹੜੀ ਆ ਉਹ ਮਿਲਦੀ ਆ, ਤੇ ਜਿਹੜੇ ਆਮ ਲੋਕ ਆ ਉਹ ਦਰ ਦੇ ਉੱਤੇ ਵਿਚਾਰੇ ਜਿਹੜੇ ਆ ਉਹ ਧੱਕੇ ਉਹਨਾਂ ਨੂੰ ਪੈ ਰਹੇ। ਸੋ ਅੱਜ ਉਹ ਉੜ ਕੇ ਵੀ ਤਦੇ ਹੀ ਆਏ। ਅੱਜ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਟੈਕਸਸ 'ਚ ਸੇਮ ਜਿਹੜੀ ਆ ਪ੍ਰੈਜ਼ੀਡੈਂਟ ਦਾ 에ਅਰ ਫੋਰਸ 1 ਪਲੇਨ ਹੁੰਦਾ ਉਹਦੇ 'ਚ ਆਉਣਾ ਸੀ, ਫੰਡ ਰੇਜ਼ਿੰਗ ਕਰਨੀ ਸੀ ਪ੍ਰੈਜ਼ੀਡੈਂਟ ਟਰੰਪ ਨੇ, ਤੇ ਉਹ ਕਿਉਂਕਿ ਉਹਨਾਂ ਦਾ ਰੂਲ ਆ ਵੀ ਜਿਹੜਾ ਵੀ ਉੱਤੇ ਚੜ੍ਹਦਾ ਨਾਲ ਪ੍ਰੈਜ਼ੀਡੈਂਟ ਦੇ ਜਾਂਦਾ ਉਹਨਾਂ ਨੂੰ ਟੈਸਟ ਕਰਨਾ ਆ, ਤੇ ਉਹ ਜਦੋਂ ਟੈਸਟ ਕੀਤਾ ਤਾਂ ਫੇਰ ਪਤਾ ਲੱਗਾ ਜੀ ਵੀ ਇਹ ਪੋਜ਼ੀਟਿਵ ਹੈਗੇ। ਟਰੰਪ ਉਹਨਾਂ ਨੂੰ ਚਾਹੀਦਾ ਸੀ ਕੋਈ ਨਹੀਂ ਆਉਣ ਦਿੰਦੇ, ਕਿਉਂਕਿ ਉਹ ਗੱਲਾਂ ਤੇ ਉਹਨਾਂ ਦੇ ਹੱਕ ਦੀਆਂ ਹੀ ਕਰਦੇ ਤੇ ਫਿਰ ਉਹ ਫਲਾਈਟ ਤੋਂ ਰਹਿ ਗਏ। ਇਹ ਦੇਖੋ ਵੀ ਇਹ ਕਿੱਡੇ ਦੋਗਲਾਪਨ ਜਿਹੜਾ ਟਰੰਪ ਉਹਨਾਂ ਦਾ ਵੀ ਇਸ ਦੇ ਵਿੱਚ ਜਿਹੜਾ ਨਜ਼ਰ ਆਉਂਦਾ ਆ। ਜਦੋਂ ਕਿਸੇ ਨੇ ਉਹਨਾਂ ਨੂੰ ਮਿਲਣ ਆਉਣਾ ਉਹ ਸਾਰੇ ਟੈਸਟ ਹੋਣੇ ਆ, ਤੇ ਉੱਦਾਂ ਕਹਿੰਦੇ ਵੀ ਗੱਲ ਹੀ ਕੋਈ ਨਹੀਂ, ਆਪਾਂ ਟੈਸਟਿੰਗ ਵੀ ਘਟਾ ਦੇਣੀ ਆ, ਮਾਸਕ ਵੀ ਪਾਉਣ ਦੀ ਜ਼ਰੂਰਤ ਨਹੀਂ ਆ, ਇਹ ਚੀਜ਼ਾਂ ਦੀ ਜਿਹੜੀ ਜ਼ਰੂਰਤ ਨਹੀਂ ਹੈ। ਤੇ ਹੁਣ ਇਹ ਜਿਹੜੇ ਪੈਸੇ ਕਿਹਦੇ ਲੱਗਣੇ, ਟੈਕਸ ਪੇਅਰ ਦੇ। ਸੋ ਅਜਿਹੇ ਲੋਕਾਂ ਨੂੰ ਚੱਕ ਕੇ ਬਾਹਰ ਮਾਰਨਾ ਚਾਹੀਦਾ, ਜਿਹੜੇ ਵੀ ਨਾ ਤੁਹਾਡੀਆਂ ਗੱਲਾਂ ਜਿਹੜੀਆਂ ਸੁਣਦੇ ਨਹੀਂ ਆ ਤੇ ਆਪਣੀਆਂ ਮਨਮਰਜ਼ੀਆਂ ਪੋਲੀਟੀਸ਼ੀਅਨਾਂ ਜਿਹੜੀਆਂ ਉਹ ਪੋਲੀਟੀਸ਼ੀਅਨ ਜਿਹੜੇ ਆ ਉਹ ਕਰ ਰਹੇ ਹੈਗੇ, ਇਰਰਿਸਪੈਕਟਿਵ ਉਹ ਡੈਮੋਕ੍ਰੇਟ ਆ ਤੇ ਚਾਹੇ ਉਹ ਰਿਪਬਲਿਕਨ ਹੈਗੇ ਆ ਜੀ। ਇਹਦੇ ਸੰਬੰਧ ਦੇ ਵਿੱਚ ਜੋ ਲੋਫਗ੍ਰਿਨ ਕਾਂਗਰਸ ਵੂਮਨ ਆ ਸਾਡੇ ਸੈਨੋਜ਼ੇ ਤੋਂ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਉੱਥੇ ਕਾਂਗਰਸਮੈਨ ਸੈਨੇਟਰ ਆ, ਜੇ ਉਹ ਮਾਸਕ ਨਹੀਂ ਪਾਉਣਾ ਚਾਹੁੰਦੇ, ਆਪਣਾ ਨੱਕ ਤੇ ਮੂੰਹ ਨਹੀਂ ਢੱਕਣਾ ਚਾਹੁੰਦੇ, ਤੇ ਉਹਨਾਂ ਨੂੰ ਆਪਣੇ ਰੂਮਾਂ 'ਚ ਹੀ ਰਹਿਣਾ ਚਾਹੀਦਾ ਆ, ਬਾਹਰ ਨਹੀਂ ਨਿਕਲਣਾ ਚਾਹੀਦਾ ਜੀ। ਉੱਧਰ ਕੱਲ੍ਹ ਜਿਹੜੀ GOP ਦਾ $1 ਟ੍ਰਿਲੀਅਨ ਦਾ ਜਿਹੜਾ ਬਿੱਲ ਸੀਗਾ ਉਸ ਨੂੰ ਰਾਸ਼ਟਰਪਤੀ ਟਰੰਪ ਨੇ ਸੈਮੀ ਇਰਰੈਲੇਵੈਂਟ ਜਿਹੜਾ ਉਹ ਦੱਸਿਆ, ਤੇ ਅੱਜ ਜਿਹੜਾ ਉਹਨਾਂ ਨੇ ਕਿਹਾ ਵੀ ਰਾਈਟ ਨਾਓ ਅਨਇੰਪਲੋਇਮੈਂਟ ਬੈਨੀਫਿਟ ਮੋਰੇਟੋਰੀਅਮ ਇਵਿਕਸ਼ਨਸ ਆ, ਉਹਨਾਂ ਦੇ ਉੱਤੇ ਟੈਂਪਰੇਰੀ ਸ਼ਾਰਟ ਟਰਮ ਫਿਕਸ ਜਿਹੜਾ ਆਪਾਂ ਉਹ ਕਰਾਂਗੇ, ਤੇ ਕਹਿੰਦੇ ਇਹ ਜਿਹੜਾ $1 ਟ੍ਰਿਲੀਅਨ ਦਾ ਰਿਲੀਫ ਬਿੱਲ ਆ ਇਹ ਹਾਲ ਦੀ ਘੜੀ ਜਿਹੜਾ ਇੰਤਜ਼ਾਰ ਕਰ ਸਕਦਾ ਹੈ। ਸੋ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਲੱਗਦਾ ਵੀ ਸਮਰਥਨ ਇਸ ਬਿੱਲ ਨੂੰ ਵੀ ਜਿਹੜਾ ਆ ਉਹ ਨਹੀਂ ਮਿਲ ਰਿਹਾ ਹੈਗਾ। GOP ਦੇ ਅੰਦਰੂਨੀ ਤੌਰ ਦੇ ਉੱਤੇ ਵੀ ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਜਿਹੜੀਆਂ ਅੜਚਣਾਂ ਉਹਨਾਂ ਨੂੰ ਇਹ ਮਿਲ ਰਹੀਆਂ ਸੀ। ਸ਼ੁਰੂਆਤੀ ਦੌਰ 'ਚ ਵੀ ਇਹੀ ਸੀ, ਫਿਰ ਵਿੱਚ ਜੇ ਗੱਲਾਂ ਚੱਲੀਆਂ ਵੀ ਨਹੀਂ ਜੀ ਹੁਣ ਸਾਰੇ ਜਾਣੇ ਉਹ ਉਹਨਾਂ ਦਾ ਹੋ ਗਿਆ ਆ, ਇੱਕ ਮਤ ਜਿਹੜੇ ਹੋ ਗਏ ਨੇ, ਪਰ ਹੁਣ ਫਿਰ ਜਿਹੜੇ ਦਰਾਰਾਂ ਆ ਉਹ ਨਜ਼ਰ ਆ ਰਹੀਆਂ ਆ। ਇਹਦੇ ਸੰਬੰਧ ਵਿੱਚ ਸੈਨੇਟਰ ਰੌਬ ਪੋਰਟਮੈਨ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਘੱਟੋ ਘੱਟ ਜਿਹੜਾ ਫੈਡਰਲ ਅਨਪਲਾਇਮੈਂਟ ਬੈਨੀਫਿਟ ਜਿਹੜਾ ਦਿੱਤਾ ਗਿਆ ਸੀ ਪਿਛਲੀ ਵਾਰੀ ਜੁਲਾਈ 31 ਨੂੰ ਜਿਹੜਾ ਬੰਦ ਹੋ ਜਾਣਾ ਆ, ਉਸ ਨੂੰ ਜ਼ਰੂਰ ਐਕਸਟੈਂਡ ਕਰ ਦੇਣਾ ਚਾਹੀਦਾ ਇਸ ਫਰਾਈਡੇ ਤਾਈਂ, ਨਹੀਂ ਤਾਂ ਉਹਦੇ ਵਿੱਚ ਇਹ ਜਿਹੜਾ ਆ ਬੈਨੀਫਿਟ ਇਹ ਐਂਡ ਹੋ ਜਾਊਗਾ ਤੇ ਇਹਦੇ ਵਿੱਚ ਗੈਪ ਪੈ ਜਾਏਗਾ ਜੀ। ਉੱਧਰ ਟੀਚਰਸ ਦੀ ਜਿਹੜੀ ਅਮਰੀਕਨ ਫੈਡਰੇਸ਼ਨ ਫਾਰ ਟੀਚਰ ਦੀ ਯੂਨੀਅਨ ਆ, ਉਹਨਾਂ ਦੀ ਪ੍ਰੈਜ਼ੀਡੈਂਟ ਰੈਂਡੀ ਵੇਨਗਾਰਟਨ, ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਐਜ਼ ਏ ਲਾਸਟ ਰਿਜ਼ੋਰਟ ਹੋ ਸਕਦਾ ਵੀ ਫਿਰ ਟੀਚਰਾਂ ਨੂੰ ਸਟ੍ਰਾਈਕ 'ਤੇ ਜਾਣਾ ਪੈ ਜਾਵੇ, ਜੇ ਉਹਨਾਂ ਨੂੰ ਕਹਿੰਦੇ ਆ ਵੀ ਅਨਸੇਫ ਕੰਡੀਸ਼ਨਸ ਦੇ ਵਿੱਚ ਮੁੜ ਦੁਬਾਰਾ ਜਿਹੜਾ ਆ ਉਹ ਸਕੂਲ ਲਾਉਣ ਦੀ ਗੱਲ ਆਖੀ ਗਈ ਹੈਗੀ ਆ, ਜੇ ਆਖੀ ਜਾਊਗੀ। ਸੋ ਇਹ ਹੁਣ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਬਣਿਆ ਆ,
1.7 ਮਿਲੀਅਨ ਜਿਹੜੇ ਮੈਂਬਰ ਨੇ ਇਸ ਜਿਹੜੇ ਯੂਨੀਅਨ ਦੇ, ਅਮਰੀਕਨ ਫੈਡਰੇਸ਼ਨ ਆਫ ਟੀਚਰਸ ਦੇ, ਉਹਨਾਂ ਨੇ ਇਹ ਮਤਾ ਜਿਹੜਾ ਆ ਬੀਤੇ ਸ਼ੁੱਕਰਵਾਰ ਨੂੰ ਜਿਹੜਾ ਆ ਉਹ ਪਾਇਆ ਸੀਗਾ, ਉਹ ਪਾਸ ਹੋਇਆ ਸੀ। ਪਰ ਉਹਨਾਂ ਨੇ ਕੱਲ੍ਹ ਹੀ ਜਿਹੜਾ ਇਹ ਮਤਾ ਆ ਬਾਕੀ ਸਾਰਿਆਂ ਅਫੀਲੀਏਟਸ ਦੇ ਵਿੱਚ ਜਿਹੜਾ ਉਹ ਰਿਲੀਜ਼ ਕੀਤਾ ਹੈਗਾ ਆ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਅਤੇ ਜਿਹੜੀ ਐਜੂਕੇਸ਼ਨ ਦੀ ਸਕੱਤਰ ਹੈਗੀ ਬੈਟਸੀ ਡੇਵੋਸ, ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਵੀ ਕਈ ਜਿਹੜੇ ਉਹ ਹੈਗੇ ਨੇ ਇਸ ਮਤ ਰੱਖਦੇ ਨੇ ਵੀ ਟੀਚਰਸ ਅਤੇ ਬੱਚਿਆਂ ਨੂੰ ਜਿਹੜਾ ਮੁੜ ਦੁਬਾਰਾ ਸਕੂਲ ਦੇ ਵਿੱਚ ਘੱਲਿਆ ਜਾਵੇ, ਇਨ ਪਰਸਨ ਕਲਾਸਿਸ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ। ਸੋ ਇਸ ਟਾਈਮ ਇੱਕ ਸੁਰਤਾ ਜਿਹੜੀ ਆ ਇਹ ਨਹੀਂ ਬਣ ਰਹੀ, ਪਰ ਮੈਜੋਰਟੀ ਲੋਕ ਜਿਹੜੇ ਆ ਇਸ ਹੱਕ ਦੇ ਵਿੱਚ ਹੈਗੇ ਨੇ ਜੇ ਹਾਲ ਦੀ ਘੜੀ ਜਿਹੜੀ ਡਿਸਟੈਂਸ ਐਜੂਕੇਸ਼ਨ ਆ ਉਸ ਦੇ ਵੱਲ ਨੂੰ ਹੀ ਰੱਖਣਾ ਚਾਹੀਦਾ ਆ। ਅਤੇ ਨਾਲ ਹੀ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜਾਈਏ, ਸਾਡੀ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਕਰਨੀ ਆ ਕੋਵਿਡ-19 ਦੇ ਬਾਰੇ ਹੀ। ਡਾਕਟਰ ਜਸਬੀਰ ਸਿੰਘ ਕੰਗ ਅਤੇ ਡਾਕਟਰ ਜਗਰਾਜ ਸਿੰਘ ਨਿੱਜਰ ਜਿਹੜੇ ਕਿ ਸਟਰ ਕਾਊਂਟੀ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਐਡਵੈਂਟਿਸਟ ਟ੍ਰਾਈਡੈਂਟ ਹੈਲਥ ਹੌਸਪੀਟਲ ਦੇ ਵਿੱਚ ਹੈਗੇ ਨੇ, ਡਾਇਰੈਕਟਰਸ ਹੈਗੇ ਨੇ, ਇੱਕ ਇੰਟਰਨਿਸਟ ਹੈਗੇ ਨੇ ਡਾਕਟਰ ਕੰਗ, ਅਤੇ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਮਾਹਰ ਨੇ ਡਾਕਟਰ ਨਿੱਜਰ ਨੇ। ਸੋ ਉਹਨਾਂ ਦੇ ਨਾਲ ਕੋਵਿਡ-19 ਦੇ ਬਾਰੇ ਜਿਹੜੀ ਉਹ ਗੱਲਬਾਤ ਹੋਊਗੀ, ਉਹ ਆਪਾਂ ਨੂੰ ਦੱਸਣਗੇ ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਵੈਕਸੀਨ ਦੇ ਬਾਰੇ ਵੀ ਜਿਹੜੀ ਗੱਲਬਾਤ ਹੋਊਗੀ, ਅਤੇ ਇੱਕ ਕੋਵਿਡ-19 ਸਰਵਾਈਵਰ ਜਿਹੜਾ ਉਸ ਜਿਨ੍ਹਾਂ ਨੂੰ ਹੋਈ ਸੀ ਅਤੇ ਹੁਣ ਉਹ ਠੀਕ ਨੇ, ਉਹਨਾਂ ਤੋਂ ਵੀ ਆਪਾਂ ਜਿਹੜਾ ਉਹ ਜਾਣਾਂਗੇ ਵੀ ਕਿੱਦਾਂ ਜਿਹੜਾ ਆ ਉਹਨਾਂ ਨੂੰ ਹੋਇਆ, ਕੀ ਕੀ ਲੱਛਣ ਆਏ, ਅਤੇ ਫਿਰ ਉਹਨਾਂ ਨੇ ਕੀ ਕੀ ਜਿਹੜਾ ਉਹ ਕੀਤਾ, ਕਿੱਦਾਂ ਜਿਹੜਾ ਆ ਉਹ ਇਲਾਜ ਉਹਨਾਂ ਨੇ ਉਹ ਕੀਤਾ, ਕਿੱਦਾਂ ਉਹ ਠੀਕ ਹੋਏ। ਸੋ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਹੋਊਗੀ। ਸੋ ਅੱਜ ਸ਼ਾਮ ਨੂੰ ਖਬਰ 'ਤੇ ਨਜ਼ਰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਰਾਤ ਨੂੰ ਜਿਹੜਾ 8:30 ਵਜੇ ਇਹ ਜਿਹੜਾ ਵਿਸ਼ੇਸ਼ ਗੱਲਬਾਤ ਆ ਉਹ ਆਪਾਂ ਪੇਸ਼ ਕਰਾਂਗੇ ਖਬਰਾਂ ਤੋਂ ਬਾਅਦ। ਖਬਰਾਂ ਤੋਂ ਜਿਹੜੇ ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਬਲਤੇਜ ਪੰਨੂ ਉਹਨਾਂ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਆਊਗਾ। ਸੋ ਉਦੋਂ ਜਿਹੜਾ ਜ਼ਰੂਰ ਸੁਣਿਓ ਕੋਵਿਡ-19 ਨੂੰ ਲੈ ਕੇ ਕੀ ਜਿਹੜੀਆਂ ਇਸ ਟਾਈਮ ਵੈਕਸੀਨ ਨੂੰ ਲੈ ਕੇ ਚਰਚਾਵਾਂ ਨੇ, ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਉਹ ਕੀ ਕਹਿੰਦੇ ਨੇ, ਅਤੇ ਜਿਹੜਾ ਕੋਵਿਡ-19 ਦੇ ਇੱਕ ਹਿਸਾਬ ਦੇ ਨਾਲ ਆਪਾਂ ਸਰਵਾਈਵਰ ਹੀ ਕਹਿ ਸਕਦੇ ਹਾਂ ਉਹਨਾਂ ਨੂੰ ਵੀ। ਬਿਲਕੁਲ ਪੇਸ਼ੈਂਟ ਸੀਗੇ, ਉਹ ਖੁਦ ਡਾਕਟਰ ਪੇਸ਼ੈਂਟ ਵਾਲੀ ਆ, ਨਰਸ ਪ੍ਰੈਕਟੀਸ਼ਨਰ ਆ, ਸੋ ਉਹ ਵੀ ਗੱਲਬਾਤ ਕਰਨਗੇ। ਸੋ ਇਹ ਬਹੁਤ ਹੀ ਵਧੀਆ ਜਿਹੜਾ ਟੌਪਿਕ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਸਾਰੇ ਚਾਹੇ ਕਿਤੇ ਵੀ ਆ, ਆਪਣੇ ਰਿਸ਼ਤੇਦਾਰਾਂ ਨੂੰ ਆਲ ਓਵਰ ਦੀ ਵਰਲਡ ਦੱਸਿਓ ਵੀ ਇਸ ਕਰੋਨਾ ਵਾਇਰਸ ਦਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਟੀਕੇ ਦੇ ਉੱਤੇ ਵੈਕਸੀਨ 'ਤੇ ਕੰਮ ਹੋ ਰਿਹਾ, ਪਲੱਸ ਜਿਹੜਾ ਆਲਰੇਡੀ ਪੇਸ਼ੈਂਟ ਸੀ ਉਹ ਕਿਸ ਤਰ੍ਹਾਂ ਸਰਵਾਈਵ ਕੀਤਾ ਅਤੇ ਕਿੰਨੀ ਉਹ ਬੁਰੀ ਹਾਲਤ ਦੇ ਵਿੱਚ ਸੀ, ਕਿੱਦਾਂ ਦੇ ਲੱਛਣ ਆ, ਇਹ ਬਹੁਤ ਜ਼ਰੂਰੀ ਆ। ਸੋ 8:30 ਵਜੇ ਸਾਰੇ ਜਾਣੇ ਆਪਣੇ ਰੇਡੀਓ ਟਿਊਨ ਨੂੰ ਜ਼ਰੂਰ ਕਰਿਓ ਜੀ। ਬਿਲਕੁਲ ਜੀ। ਸੋ ਇਹ ਜ਼ਰੂਰੀ ਹੈਗਾ, ਜਿੱਦਾਂ ਹਰਜੋਤ ਜੀ ਨੇ ਕਿਹਾ ਪੂਰੇ ਵਰਲਡ ਦੇ ਵਿੱਚ, ਕਿਉਂਕਿ ਕਰੋਨਾ ਵਾਇਰਸ ਇਕੱਲਾ ਅਮਰੀਕਾ 'ਚ ਨਹੀਂ ਆ, ਸਾਰੀ ਦੁਨੀਆ ਦੇ ਵਿੱਚ ਆ। ਅਤੇ ਇਹਨਾਂ ਚੀਜ਼ਾਂ ਤੋਂ ਆਪਾਂ ਜਿਹੜਾ ਕੀ ਕੁਝ ਸਿੱਖ ਸਕਦੇ ਹਾਂ, ਕਿੱਦਾਂ ਪਰਹੇਜ਼ ਕਰਨਾ, ਕੀ ਕੁਝ ਜਿਹੜਾ ਹੋਊਗਾ, ਸੋ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਨਗੇ ਡਾਕਟਰ ਕੰਗ ਅਤੇ ਡਾਕਟਰ ਨਿੱਜਰ। ਸੋ ਉਸ ਨੂੰ ਜਿਹੜਾ ਜ਼ਰੂਰ ਅੱਜ ਸ਼ਾਮ ਨੂੰ 8:30 ਵਜੇ ਜਿਹੜਾ ਆ ਉਹ ਤੁਸੀਂ ਸੁਣਿਓ। ਅਤੇ ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਗੱਲਾਂ ਜੇ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ, ਮੇਜਰ ਲੀਗ ਬੇਸਬਾਲ ਦੇ ਹਾਲਾਤ ਜਿਹੜੇ ਉਹ ਮਾੜੇ ਹੀ ਨੇ। ਸੋ ਅਗਲੇ ਐਤਵਾਰ ਤੱਕ ਜਿਹੜੇ ਮਿਆਮੀ ਮਾਰਲਿਨਜ਼ ਉਹਨਾਂ ਦੇ ਸਾਰੇ ਮੈਚ ਰੱਦ ਕੀਤੇ ਆ, ਜਿਸ ਕਰਕੇ ਜਿਹੜਾ ਸਕੈਜੂਲ ਆ ਉਹ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਉਥਲ ਪੁਥਲ ਉਸ ਦੇ ਵਿੱਚ ਜਿਹੜੀ ਉਹ ਹੋ ਚੁੱਕੀ ਹੋਈ ਆ। 1 ਦਰਜਨ ਤੋਂ ਵੱਧ ਜਿਹੜੇ ਪਲੇਅਰ ਆ ਉਹਨਾਂ ਦੇ ਪੋਜ਼ੀਟਿਵ ਪਾਏ ਗਏ ਨੇ ਕਰੋਨਾ ਵਾਇਰਸ ਦੇ। ਉੱਧਰ ਦੂਜੀ ਵੇਵ ਜਿਹੜੀ ਯੂਰਪ ਦੇ ਮੁਲਕਾਂ ਦੇ ਵਿੱਚ, ਜਰਮਨੀ, ਸਪੇਨ, ਬੈਲਜੀਅਮ ਦੇ ਵਿੱਚ ਜਿਹੜੀ ਆ ਉਸ ਦਾ ਡਰ ਜਿਹੜਾ ਇਸ ਟਾਈਮ ਸਤਾ ਰਿਹਾ ਹੈਗਾ ਆ ਵੀ ਕੀ ਜਿਹੜਾ ਆ ਉਸ ਨੂੰ ਲੈ ਕੇ ਜਿਹੜਾ ਉਹ ਬਣ ਸਕਦਾ ਆ। ਸੋ ਇਹ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਜਿਹੜੀ ਉਹ ਆ ਸਕਦੀ ਆ। ਉੱਧਰ ਕਈ ਜਿਹੜੇ ਮੁਲਕ ਨੇ ਆਪਣੇ ਬਾਰਜ਼ ਜਿਹੜੇ ਉਹ ਬੰਦ ਕਰ ਰਹੇ ਨੇ ਅਤੇ ਸ਼ਰਾਬ ਦੇ ਉੱਤੇ ਜਿਹੜੀ ਆ ਉਹ ਰੋਕ ਉਹ ਲਾ ਰਹੇ ਨੇ। ਆਪਣਾ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਅਤੇ ਮੁਲਕ ਦੇ ਆਪਣੇ ਇੱਥੇ ਕਈ ਹੋਰ ਸੂਬਿਆਂ ਦੇ ਵਿੱਚ ਆਲਰੇਡੀ ਉਹਨਾਂ ਨੇ ਬਾਰਜ਼ ਵਗੈਰਾ ਜਿਹੜੀਆਂ ਆ ਉਹ ਬੰਦ ਕੀਤੀਆਂ ਹੋਈਆਂ ਆ, ਜਦ ਕਿ ਹੌਲੀ ਹੌਲੀ ਸਾਰਾ ਕੁਝ ਖੋਲ੍ਹਣ ਨੂੰ ਜਿਹੜਾ ਇੱਕ ਪਾਸੇ ਵੱਲ ਨੂੰ ਵਧਿਆ ਸੀ, ਪਰ ਮੁੜ ਦੁਬਾਰਾ ਕੋਵਿਡ-19 ਦੇ ਕੇਸਾਂ ਦੇ ਵਿੱਚ ਇਜ਼ਾਫੇ ਦੇ ਕਰਕੇ ਇਹ ਸਾਰਾ ਕੁਝ ਦੁਬਾਰਾ ਜਿਹੜਾ ਉਹ ਬੰਦ ਕਰਨਾ ਪੈ ਰਿਹਾ ਹੈਗਾ ਆ ਜੀ। ਅਗਲੀ ਖਬਰ ਕਰੋਨਾ ਵਾਇਰਸ ਨੂੰ ਲੈ ਕੇ ਆ। USA ਦੇ ਵਿੱਚ 1,50,000 ਤੋਂ ਵੱਧ ਮੌਤਾਂ ਹੁਣ ਕਰੋਨਾ ਵਾਇਰਸ ਦੇ ਹੋ ਗਈਆਂ ਹੈਗੀਆਂ। 21 ਸਟੇਟਾਂ ਆਲਰੇਡੀ ਰੈੱਡ ਜ਼ੋਨ ਡਿਕਲੇਅਰ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਪਿਛਲੇ 24 ਘੰਟਿਆਂ ਦੇ ਵਿੱਚ 1200 ਕਨਫਰਮਡ ਮੌਤਾਂ USA ਦੇ ਵਿੱਚ ਹੋ ਚੁੱਕੀਆਂ ਹੈ। ਵੱਧ ਰਿਹਾ ਹੈ ਜੀ। ਪਿਛਲੇ 11 ਦਿਨਾਂ ਦੇ ਵਿੱਚ ਲਗਭਗ ਹਰ ਰੋਜ਼ 10,000 ਤੋਂ ਵੱਧ ਕੇਸ ਜਿਹੜੇ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਜਾ ਰਹੇ ਹੈਗੇ ਆ। ਸੋ ਇਹ ਬਹੁਤ ਹੀ ਖਤਰਨਾਕ ਟ੍ਰੈਂਡ ਇਸ ਟਾਈਮ ਦੇ ਉੱਤੇ ਚੱਲ ਰਿਹਾ। ਲਗਾਤਾਰ 3 ਹਫ਼ਤੇ ਹੋ ਗਏ ਆ
ਵੀ ਗਿਣਤੀ ਕਰੋਨਾ ਵਾਇਰਸ ਦੇ ਕੇਸਾਂ ਦੀ, ਪੋਜ਼ੀਟਿਵ ਕੇਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਆ। 5 ਸਟੇਟਾਂ ਜਿਹੜੀਆਂ ਮੇਨ ਜਿਨ੍ਹਾਂ ਦੇ ਵਿੱਚ ਐਰੀਜ਼ੋਨਾ, ਕੈਲੀਫੋਰਨੀਆ, ਫਲੋਰੀਡਾ, ਟੈਕਸਸ ਜਿਹੜੀਆਂ ਸਟੇਟਸ ਹੈਗੀਆਂ, ਇਹਨਾਂ ਦੇ ਵਿੱਚ ਕਰੋਨਾ ਵਾਇਰਸ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਆ। ਹਸਪਤਾਲ ਕਹਿੰਦੇ ਭਰ ਹੋ ਰਹੇ ਆ ਲਗਾਤਾਰ। ਟੈਕਸਸ ਨੇ 4000 ਮੌਤਾਂ ਦੀ ਗਿਣਤੀ ਕੀਤੀ ਹੈਗੀ ਆ। ਉਹ ਤੋਂ ਬਾਅਦ ਫਲੋਰੀਡਾ ਦੇ ਵਿੱਚ 2690 ਤੇ ਕੈਲੀਫੋਰਨੀਆ ਦੇ ਜਿਹੜੀ ਸਭ ਤੋਂ ਜ਼ਿਆਦਾ ਪੋਪੂਲਸ ਸਟੇਟ ਹੈਗੀ ਆ, ਇੱਥੇ 2500 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਹ ਜਿਹੜਾ ਮਾਹੌਲ ਆ, ਜਿਹੜੀ ਡਾਕਟਰ ਡੈਬਰਾ ਹੈਗੇ ਉਹਨਾਂ ਨੇ ਦੱਸਿਆ ਵੀ ਇਹ 21 ਸਟੇਟਾਂ ਦੇ ਵਿੱਚ ਜਿਹੜੀ ਇਹ ਵਧਣਾ ਬਹੁਤ ਖਤਰਨਾਕ ਇੱਕ ਤਰ੍ਹਾਂ ਨਾਲ ਰੁਝਾਨ ਹੈਗੇ ਆ। ਸੋ ਸਾਰਿਆਂ ਨੂੰ ਹੀ ਸਾਨੂੰ ਉਹ ਕਹਿੰਦੀ ਆ ਵੀ ਉਹੀ ਸੋਸ਼ਲ ਡਿਸਟੈਂਸ ਵਾਲਾ, ਫੇਸ ਮਾਸਕ ਵਾਲਾ ਇਹ ਜਿਹੜਾ ਆ ਰੱਖਣਾ ਹੀ ਪੈਣਾ ਆ। ਹੁਣ ਇਹ ਨਹੀਂ ਪਤਾ ਵੀ ਕਿੰਨੇ ਮਹੀਨੇ ਇਹ ਜਿਹੜਾ ਕੰਮ ਚੱਲੂਗਾ। ਜੀ, UN ਦੀ ਇੱਕ ਕਮੇਟੀ ਉਹਨਾਂ ਨੇ ਕਿਹਾ ਵੀ ਸਰਕਾਰਾਂ ਦੇ ਕੋਲ ਇਖਤਿਆਰ ਹੈਗਾ ਆ ਵੀ ਲੋਕਾਂ ਦੇ ਪ੍ਰੋਟੈਸਟ ਨੂੰ ਜਿਹੜਾ ਉਹ ਰੋਕਣ, ਜਿਹੜੇ ਪਬਲਿਕ ਹੈਲਥ ਗਰਾਊਂਡਸ ਆ ਉਸ ਦੇ ਮੁਤਲਕ। ਸੋ UN ਹਿਊਮਨ ਰਾਈਟਸ ਕਮੇਟੀ ਆ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਆਖਿਆ ਹੈਗਾ। ਇਹ 18 ਜਾਣਿਆਂ ਦੀ ਕਮੇਟੀ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਵੀ ਪਬਲਿਕ ਹੈਲਥ ਦੀ ਪ੍ਰੋਟੈਕਸ਼ਨ ਦੇ ਗਰਾਊਂਡਸ ਦੇ ਉੱਤੇ ਇਹ ਜਿਹੜੇ ਪਰਮਿਟਸ ਆ ਉਹਨਾਂ ਨੂੰ ਰਿਸਟ੍ਰਿਕਟ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਖਾਸ ਕਰਕੇ ਉਦੋਂ ਜਦੋਂ ਆਪਾਂ ਦੇਖ ਰਹੇ ਹਾਂ ਵੀ ਇਨਫੈਕਸ਼ੀਅਸ ਡਿਜ਼ੀਜ਼ ਜਿਹੜੀ ਆ ਉਹ ਫੈਲ ਰਹੀ ਆ ਅਤੇ ਗੈਦਰਿੰਗਸ ਜਿਹੜੀਆਂ ਆ ਉਹ ਡੇਂਜਰਸ ਬਣੀਆਂ ਹੋਈਆਂ, ਵੀ ਉਹ ਖਤਰੇ ਦਾ ਕਾਰਨ ਜਿਹੜੀਆਂ ਹੋ ਸਕਦੀਆਂ ਆ। ਇਸੇ ਹੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਵੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ ਜਿਹੜੇ ਵੀ ਪ੍ਰੋਟੈਸਟਰਸ ਆ ਉਹ ਆਪਣੀ ਆਈਡੈਂਟੀਟੀ ਨੂੰ ਕੰਸੀਲ ਕਰ ਸਕਦੇ ਆ ਅਤੇ ਮਾਸਕ ਜਿਹੜੇ ਆ ਉਹ ਪਾ ਸਕਦੇ ਆ। ਕਹਿੰਦੇ ਵੀ ਇਹ ਆਪਾਂ ਪ੍ਰੈਕਟਿਸ ਜਿਹੜੀ ਉਹ ਖਾਸ ਕਰਕੇ ਜਦੋਂ ਹਾਂਗਕਾਂਗ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਡੈਮੋਸਟ੍ਰੇਸ਼ਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਸੀਗੀਆਂ, ਉਸ ਦੇ ਵਿੱਚ ਜਿਹੜੀਆਂ ਉਹ ਦੇਖੀਆਂ ਆ। UN ਕਮੇਟੀ ਦੇ ਕੋਈ ਅਖਤਿਆਰ ਤਾਂ ਨਹੀਂ ਹੈਗਾ ਵੀ ਇਹ ਜਿਹੜੀਆਂ ਲੀਗਲ ਇੰਟਰਪ੍ਰੀਟੇਸ਼ਨ ਆ ਉਹਨਾਂ ਨੂੰ ਅਨਫੋਰਸ ਕਰ ਸਕੇ ਕਿਸੇ ਮੁਲਕ ਦੇ ਉੱਤੇ, ਪਰ ਕਹਿੰਦੇ ਵੀ ਇਹ 173 ਮੁਲਕਾਂ ਦੇ ਵਿੱਚ ਉਹਨਾਂ ਨੂੰ ਮੋਨੀਟਰ ਜ਼ਰੂਰ ਕਰਦੇ ਆ ਵੀ ਕੀ ਕੁਛ ਉੱਥੇ ਜਿਹੜਾ ਉਹ ਵਾਪਰ ਰਿਹਾ ਆ। ਜਿਹੜੀ ਜਿਹੜੀ ਇੰਟਰਨੈਸ਼ਨਲ ਕੋਵੈਨੈਂਟ ਜਿਹੜਾ ਹੈਗਾ ਸਿਵਲ ਐਂਡ ਪੋਲੀਟੀਕਲ ਰਾਈਟਸ ਆ, ਉਸ ਦੇ ਮੁਤਾਬਕ ਜਿਹੜੇ ਵੀ ਮੁਲਕਾਂ ਨੇ ਇਸ ਦੇ ਵਿੱਚ ਸਾਈਨ ਕੀਤੇ ਹੋਏ ਨੇ। ਸੋ ਇਹ ਨਾਲ ਹੀ ਜਿਹੜੇ ਪਿਛਲੇ ਹਫ਼ਤੇ ਵਿੱਚ UN ਹਿਊਮਨ ਰਾਈਟ ਆਫਿਸ ਉਹਨਾਂ ਨੇ ਸਟੇਟਮੈਂਟ ਇੱਕ ਇਸ਼ੂ ਕੀਤੀ ਸੀ ਵੀ US ਦੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਹਨਾਂ ਨੂੰ ਪ੍ਰੋਟੈਸਟਰਸ ਅਤੇ ਜਰਨਲਿਸਟ ਦੇ ਉੱਤੇ ਜਿਹੜੀ ਫੋਰਸ ਆ ਉਹ ਵਰਤਣੀ ਜਿਹੜੀ ਆ ਉਹ ਲਿਮਿਟ ਕਰਨੀ ਚਾਹੀਦੀ ਆ, ਉਹ ਘਟਾਉਣੀ ਚਾਹੀਦੀ ਆ। ਖਾਸ ਕਰਕੇ ਉਦੋਂ ਉਹਨਾਂ ਦਾ ਬਿਆਨ ਆਇਆ ਸੀਗਾ ਜਦੋਂ ਪੋਰਟਲੈਂਡ ਓਰੀਗਨ ਦੇ ਵਿੱਚ ਲੰਮੇ ਸਮੇਂ ਤੋਂ ਪ੍ਰੋਟੈਸਟ ਚੱਲ ਰਹੇ ਸੀ ਅਤੇ ਫੈਡਰਲ ਏਜੰਟਸ ਦੇ ਨਾਲ ਆਮੋ ਸਾਹਮਣਾ ਜਿਹੜਾ ਇਹਨਾਂ ਪ੍ਰੋਟੈਸਟਰਸ ਦਾ ਹੋ ਰਿਹਾ ਸੀਗਾ। ਜੀ, ਅਗਲੀ ਜਿਹੜੀ ਖਬਰ ਵੱਲ ਚੱਲੀਏ, ਆਪਾਂ ਕੱਲ੍ਹ ਵੀ ਡਿਸਕਸ ਕੀਤੀ ਸੀ ਵੀ ਚਾਈਨਾ ਤੋਂ ਛੋਟੇ ਬੈਗਾਂ ਦੇ ਵਿੱਚ ਹੁਣ ਕਹਿੰਦੇ USA ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਸੀਡਸ ਆ, ਬੀਜ ਆ ਜਿਹੜੇ ਉਹ ਪਹੁੰਚ ਚੁੱਕੇ ਆ ਬਹੁਤ ਲੋਕਾਂ ਦੇ ਘਰਾਂ 'ਚ। ਸੋ ਇੱਕ ਤਾਂ ਇਹ ਆ ਵੀ US ਦੇ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਆ ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਭਈ ਇਹ ਸੀਡਸ ਨਾ ਲਾਇਓ, ਪਤਾ ਨਹੀਂ ਇਹਨਾਂ ਦੇ ਵਿੱਚ ਕੀ ਹੈਗਾ। ਅਤੇ ਦੂਸਰੇ ਨੰਬਰ ਤੇ ਚਾਈਨਾ ਨੇ ਇਹ ਕਿਹਾ ਵੀ ਸਾਨੂੰ ਜਿਹੜੇ ਸੀਡਸ ਆ ਜਿੰਨੇ ਵੀ ਆ ਵਾਪਸ ਕਰੋ, ਅਸੀਂ ਇਨਵੈਸਟੀਗੇਟ ਕਰ ਸਕਦੇ ਹੈਗੇ ਆ। USDA ਜਿਹੜੀ US ਡਿਪਾਰਟਮੈਂਟ ਆਫ ਐਗਰੀਕਲਚਰ ਆ, ਉਹਨਾਂ ਨੇ ਇਹ ਕਿਹਾ ਵੀ ਕਿਸੇ ਦੇ ਘਰ ਕੋਈ ਵੀ ਜਿਹੜਾ ਛੋਟਾ ਜਿਹਾ ਪੈਕੇਜ ਆਉਂਦਾ ਆ ਜਿਹਦੇ ਵਿੱਚ ਇਹ ਸੀਡਸ ਹੈਗੇ ਆ ਅਤੇ ਇਮੀਡੀਏਟਲੀ ਆਪਣੇ ਏਰੀਏ ਦੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਆ ਉਹਨੂੰ ਕੰਟੈਕਟ ਕਰੋ ਤਾਂ ਕਿ ਉਹ ਸੀਡਸ ਕਲੈਕਟ ਕਰ ਸਕਣ। ਅਤੇ ਜਿਹੜੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਆ ਉਹ ਵੀ ਜਿਹੜੀ USDA ਦੇ ਨਾਲ ਰਲ ਕੇ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ ਵੀ ਕਿਸੇ ਨੇ ਆਰਡਰ ਨਹੀਂ ਕੀਤੇ, ਕਿਸੇ ਨੇ ਖਰੀਦੇ ਨਹੀਂ, ਬਿਨਾਂ ਕਿਸੇ ਇਹ ਗੱਲ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਕਿਸ ਤਰ੍ਹਾਂ 50 ਸਟੇਟਾਂ ਦੇ ਵਿੱਚ ਹੁਣ ਇਹ ਜਿਹੜੇ ਆ ਚਾਈਨਾ ਤੋਂ ਵੀ ਡਾਇਰੈਕਟਲੀ ਆ ਰਹੇ ਹੈਗੇ ਆ। ਸੋ ਹੁਣ ਕਦੇ ਕਰੋਨਾ ਤੋਂ ਬਾਅਦ ਇਹ ਹੁਣ ਐਗਰੀਕਲਚਰ ਨੂੰ ਹਰਟ ਕਰਨ ਦਾ ਕਿਤੇ ਮਨਸ਼ਾ ਨਾ ਹੋਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਇਸ਼ਾਰਾ ਜਿਹਾ ਕੀਤਾ ਆ, ਕਹਿੰਦੇ ਵੀ ਉਹ ਇਸ ਚੀਜ਼ ਨੂੰ ਵਿਚਾਰਨਗੇ ਵੀ ਜੇ GOP ਵਾਲੇ ਉਹਨਾਂ ਨੂੰ ਨੋਮੀਨੇਸ਼ਨ ਆ ਵਾਈਟ ਹਾਊਸ ਦੇ ਵਿੱਚ ਆ ਕੇ ਜਿਹੜੇ ਉਹ ਦੇ ਦਿੰਦੇ ਆ ਤਾਂ ਵੀ ਉਹਨਾਂ ਦੀ ਅਗਲੀ ਜਿਹੜੀ ਆ ਇਲੈਕਸ਼ਨ ਹੈਗੀ ਆ ਉਸ ਦੇ ਲਈ ਰੀ-ਇਲੈਕਸ਼ਨ ਦੇ ਲਈ। ਇਹ ਆਪਾਂ ਦੇਖ ਰਹੇ ਹਾਂ ਵੀ ਕਨਵੈਨਸ਼ਨ ਪਲਾਨਸ ਕਿਤੇ ਨਾ ਕਿਤੇ ਜਿਹੜੇ ਆ ਉਹ ਸਕੇਲ ਬੈਕ ਆ ਉਹ ਕੀਤੇ ਜਾ ਰਹੇ ਹੈਗੇ ਆ। ਡੈਮੋਕ੍ਰੇਟ ਪਾਰਟੀ ਨੇ ਤਾਂ ਕਿਹਾ ਵੀ ਉਹਨਾਂ ਨੇ ਜਿਹੜੀ ਵਰਚੁਅਲ ਕਨਵੈਨਸ਼ਨ ਜਿਹੜੀ ਆ ਉਹ ਕਰਨੀ ਹੈਗੀ ਆ ਅਤੇ ਆਲਰੇਡੀ ਜੈਕਸਨਵਿਲ ਫਲੋਰੀਡਾ ਦੇ ਵਿੱਚ ਜਿਹੜੀ ਹੋਣੀ ਸੀਗੀ ਉਸ ਨੂੰ ਵੀ ਇਹਨਾਂ ਨੇ ਰੱਦ ਕਰ ਦਿੱਤਾ ਹੈਗਾ ਆ। ਅਤੇ ਇੱਦਾਂ ਲੱਗ ਰਿਹਾ ਵੀ ਸ਼ਾਇਦ ਰਿਪਬਲਿਕਨ ਪਾਰਟੀ ਨੂੰ ਵੀ
ਇਹ ਜਿਹੜੀ ਆਪਣੀ ਨੋਮੀਨੇਸ਼ਨ ਪ੍ਰੋਸੈਸ ਹੈਗਾ ਆ ਉਹ ਕਿਤੇ ਨਾ ਕਿਤੇ ਕਾਫੀ ਜਿਹੜਾ ਮੱਧਮ ਜਿਹਾ ਰੱਖਣਾ ਪਊਗਾ ਜਾਂ ਉਹਨਾਂ ਨੂੰ ਵੀ ਵਰਚੁਅਲੀ ਜਿਹੜਾ ਆ ਉਹ ਕਰਨਾ ਪੈ ਸਕਦਾ ਹੈਗਾ ਆ। ਸੋ ਉਹਨਾਂ ਨੇ ਉੱਦਾਂ ਕਿਹਾ ਵੀ ਪਾਰਟੀ ਬਹੁਤ ਹੀ ਜਲਦ ਲੋਕੇਸ਼ਨ ਜਿਹੜੀ ਆ ਉਹ ਪਿਕ ਜਿਹੜੀ ਉਹ ਕਰਨਗੇ ਅਤੇ ਕਹਿੰਦੇ ਵੀ ਉੱਦਾਂ ਮੈਂ ਸੋਚ ਰਿਹਾ ਆ ਵੀ ਜੇ ਉਹ ਵਾਈਟ ਹਾਊਸ ਦੇ ਵਿੱਚ ਆ ਕੇ ਵੀ ਮੈਨੂੰ ਨੋਮੀਨੇਸ਼ਨ ਦਿੰਦੇ ਆ ਅਤੇ ਮੈਂ ਫਿਰ ਉੱਥੋਂ ਜਿੱਦੀ ਸਿੱਧੀ ਸਪੀਚ ਜਿਹੜੀ ਆ ਵਾਈਟ ਹਾਊਸ ਤੋਂ ਜਿਹੜੇ ਇਸ ਮਹੀਨੇ ਦੇ ਵਿੱਚ ਜਿਹੜੀ ਉਹ ਬਾਅਦ 'ਚ ਦੇ ਸਕਦਾ ਹੈਗਾ ਆ। ਅਗਲੀ ਖਬਰ ਪੋਰਟਲੈਂਡ ਤੋਂ ਆ ਰਹੀ ਹੈ, ਜਿੱਥੇ ਹੁਣ 62 ਦਿਨ ਹੋ ਗਏ ਆ ਪ੍ਰੋਟੈਸਟ ਚੱਲਦਿਆਂ ਨੂੰ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ। ਕੱਲ੍ਹ ਰਾਤੀ ਵੀ ਕਹਿੰਦੇ ਵੀ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੀ ਜਿਹੜੀ ਲੜਾਈ ਕਾਫੀ ਫੈਡਰਲ ਏਜੰਟਸ ਦੇ ਨਾਲ ਹੋਈ, ਫਾਇਰ ਵਰਕਸ ਵੀ ਹੋਏ, ਕਈਆਂ ਨੇ ਜਿਹੜੇ ਪੱਤੇ ਉਡਾਉਣ ਵਾਲੇ ਬਲੋਅਰਸ ਹੁੰਦੇ ਆ ਉਹ ਵੀ ਜਿਹੜੇ ਪ੍ਰੋਟੈਸਟਰਸ ਨੇ ਵਰਤੇ ਸੀ। ਅਰੈਸਟ ਵੀ ਕਾਫੀ ਹੋਈਆਂ ਅਤੇ ਲੇਟੈਸਟ ਖਬਰ ਇਹ ਆ ਰਹੀ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਓਰੇਗਨ ਦੇ ਗਵਰਨਰ ਕੇਟ ਬਰਾਊਨ ਦੇ ਨਾਲ ਗੱਲਬਾਤ ਕਰ ਰਿਹਾ ਆ ਵੀ ਅਸੀਂ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਉੱਥੋਂ ਵਿਡਰੋ ਕਰ ਸਕਦੇ ਹਾਂ ਜੇ ਤੁਸੀਂ ਕੰਟਰੋਲ ਕਰ ਲਓਗੇ ਜਿੰਨੇ ਵੀ ਉੱਥੇ ਪ੍ਰੋਟੈਸਟਰਸ ਹੈਗੇ ਆ। ਜੀ ਓਹਾਇਓ ਕੋਲੰਬਸ ਦੇ ਵਿੱਚੋਂ ਇਹ ਖਬਰ ਆ ਰਹੀ ਆ, ਉੱਥੇ ਟਰਾਈ ਕਰ ਰਹੇ ਸੀ ਵੀ ਜਿਹੜੀਆਂ ਬਾਰਸ ਅਤੇ ਰੈਸਟੋਰੈਂਟਸ ਆ ਉਹਨਾਂ ਨੂੰ 10 ਵਜੇ ਤੱਕ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ, ਪਰ ਉੱਥੇ ਫਰੈਂਕਲਿਨ ਕਾਊਂਟੀ ਦੇ ਜਿਹੜੇ ਜੱਜ ਆ ਉਹਨਾਂ ਨੇ ਇਸ ਆਦੇਸ਼ ਨੂੰ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਸੋ ਇਹ ਉੱਥੋਂ ਦੇ ਜਿਹੜੇ ਪਬਲਿਕ ਹੈਲਥ ਆਫਿਸਰਸ ਅਤੇ ਜਿਹੜੇ ਲੋਕਲ ਬਿਜ਼ਨਸ ਓਨਰਸ ਆ ਉਹ ਆਮੋ ਸਾਹਮਣੇ ਜਿਹੜੇ ਇਸ ਚੀਜ਼ ਨੂੰ ਲੈ ਕੇ, ਇਸ ਆਦੇਸ਼ ਨੂੰ ਲੈ ਕੇ ਹੋਏ ਸੀਗੇ। ਉੱਥੋਂ ਦੀ ਜਿਹੜੀ ਸਿਟੀ ਕਾਊਂਸਲ ਉਹਨਾਂ ਨੇ 10 ਵਜੇ ਕਲੋਜ਼ਰ ਕਰਨ ਦਾ ਜਿਹੜਾ ਆਰਡੀਨੈਂਸ ਆ ਉਹ ਪਾਸ ਕੀਤਾ ਸੀ ਅਤੇ ਉਹਨਾਂ ਨੇ ਕਹਿ ਰਹੇ ਸੀਗੇ ਵੀ ਬਾਰਸ ਰੈਸਟੋਰੈਂਟਸ ਦੇ ਵਿੱਚ ਜਿਹੜੇ ਗੈਦਰਿੰਗ ਆ ਉਹ ਘੱਟ ਜਿਹੜੀ ਹੋਵੇ, ਪਰ ਇਸ ਦੇ ਜਵਾਬ ਦੇ ਵਿੱਚ 20 ਬਿਜ਼ਨਸ ਓਨਰਸ ਆ ਉਹਨਾਂ ਨੇ ਜਿਹੜੇ ਅਗਲੇ ਦਿਨ ਹੀ ਲਾਸੂਟ ਜਿਹੜਾ ਫਾਈਲ ਕੀਤਾ ਅਤੇ ਇਸ ਜਿਹੜੇ ਜੱਜ ਦੇ ਦੁਆਰਾ ਇਸ ਆਰਡੀਨੈਂਸ ਨੂੰ ਲਾਗੂ ਹੋਣ ਤੋਂ ਜਿਹੜਾ ਹਾਲ ਦੀ ਘੜੀ ਉਹ ਬਲੌਕ ਕਰ ਦਿੱਤਾ ਗਿਆ ਹੈਗਾ ਆ। ਜੀ ਅਗਲੀ ਖਬਰ ਕਾਲਜਸ ਅਤੇ ਯੂਨੀਵਰਸਿਟੀਜ਼ ਨੂੰ ਲੈ ਕੇ ਆ। ਕਹਿੰਦੇ ਵੀ ਕਰੋਨਾ ਵਾਇਰਸ ਨੇ ਕਾਲਜਸ ਅਤੇ ਯੂਨੀਵਰਸਿਟੀ ਦੇ ਸਟੂਡੈਂਟ ਅਤੇ ਟੀਚਰਸ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਕਹਿਰ ਵਾਲਾ ਹੀ ਕੰਮ ਆ। ਕਹਿੰਦੇ ਜਿਹੜੇ ਫਾਲ ਸਮੈਸਟਰ ਦੇ ਵਿੱਚ ਕਲਾਸਿਸ ਸ਼ੁਰੂ ਹੋਣੀਆਂ ਸੀਆਂ, ਹੁਣ ਲੱਗਦਾ ਨਹੀਂ ਵੀ ਯੂਨੀਵਰਸਿਟੀ ਅਤੇ ਕਾਲਜਸ ਦੇ ਵਿੱਚ ਜਿਹੜੀਆਂ ਕਲਾਸਿਸ ਆ ਇਹ ਇਨ ਕਲਾਸ ਰੂਮ ਦੇ ਵਿੱਚ ਹੋਣ। ਸੋ ਮੋਸਟਲੀ ਜਿਹੜੀਆਂ ਕਲਾਸਿਸ ਆ ਔਨਲਾਈਨ ਹੀ ਹੋਣਗੀਆਂ। ਈਵਨ ਜਿਹੜੇ ਪ੍ਰੋਫੈਸਰਸ ਆ ਉਹ ਵੀ ਬਹੁਤ ਜ਼ਿਆਦਾ ਡਰ ਰਹੇ ਹੈਗੇ ਆ ਕਲਾਸਿਸ ਲਾਉਣ ਤੋਂ ਕਲਾਸਰੂਮਾਂ ਦੇ ਵਿੱਚ। ਜੇ ਕਹਿੰਦੇ ਕੇਸਿਸ ਵਾਈਜ਼ ਗਿਣਤੀ ਕਰਦੇ ਜਾਈਏ ਹੁਣ ਤੱਕ 6300 ਦੇ ਕਰੀਬ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸ ਜਿਹੜੇ ਆਏ ਆ ਉਹ ਯੂਨੀਵਰਸਿਟੀ ਅਤੇ ਕਾਲਜਸ ਦੇ ਨਾਲ ਲਿੰਕਡ ਹੈਗੇ ਆ। ਸੋ ਮੋਸਟਲੀ ਜਿਹੜੇ ਯੰਗ ਸਟੂਡੈਂਟਸ ਆ ਉਹਨਾਂ ਦੀ ਗਿਣਤੀ ਆ ਇਹ 6300 ਦੇ ਕਰੀਬ ਜਿਨ੍ਹਾਂ ਨੂੰ ਆਲਰੇਡੀ ਕਰੋਨਾ ਵਾਇਰਸ ਹੋ ਚੁੱਕਾ ਹੈ। ਜੀ ਹੁਣ ਹਰਜੋਤ ਸਿੰਘ ਜੀ ਮਸਲਾ ਇਹ ਵੀ ਬਣਦਾ ਵੀ ਜੇ ਸਕੂਲ ਵਗੈਰਾ ਜਾਂ ਉਹ ਸਾਰਾ ਕੁਛ ਓਪਨ ਇਨ ਪਰਸਨ ਕਲਾਸਿਸ ਨੂੰ ਕਹਿੰਦੇ ਆ, ਚਲੋ ਬੱਚਿਆਂ ਦਾ ਜੇ ਮੰਨ ਵੀ ਲਿਆ ਜਾਵੇ, ਅਜੇ ਇਸ ਦੇ ਉੱਤੇ ਕੋਈ ਪੱਕੀ ਰਿਪੋਰਟ ਨਹੀਂ ਹੈਗੀ, ਕੋਈ ਪੱਕੀ ਸਟੱਡੀ ਨਹੀਂ ਹੈ ਵੀ ਉਹ ਉਹਨਾਂ ਨੂੰ ਹੋ ਸਕਦਾ ਆ ਜਾਂ ਉਹ ਫੈਲਾ ਸਕਦੇ ਅੱਗੇ ਜਾਂ ਨਹੀਂ, ਕੋਈ ਅਜੇ ਪੱਕੀ ਸਟੱਡੀ ਉਸ ਦੇ ਉੱਤੇ ਨਹੀਂ ਆ। ਪਰ ਜਿਹੜੇ ਟੀਚਰਸ ਹੈਗੇ ਆ ਜਿਹੜੇ ਵੱਡੀ ਉਮਰ ਦੇ ਆ ਉਹਨਾਂ ਨੂੰ ਤਾਂ ਜਿਹੜਾ ਹੋ ਸਕਦਾ ਕਿ ਉਹਨਾਂ ਦੇ ਲਈ ਸੇਫਟੀ ਪ੍ਰੋਸੀਜਰਸ ਕੀ ਜਿਹੜੇ ਉਹ ਰੱਖੇ ਜਾਣਗੇ, ਕੀ ਪ੍ਰੋਸੈਸ ਜਿਹੜੇ ਉਹ ਹੋਣਗੇ, ਉਹ ਵੀ ਜਿਹੜੇ ਧਿਆਨ ਮੰਗਦੇ ਆ। ਇਕੱਲਾ ਇਹੀ ਰੌਲਾ ਜਿਹੜਾ ਉਹ ਪਾ ਦੇਣਾ ਵੀ ਨਹੀਂ ਜੀ ਸਕੂਲ ਤਾਂ ਚਾਹੀਦੇ ਆ। ਨੋ ਡਾਊਟ ਬੱਚਿਆਂ ਦੀ ਜਿਹੜੀ ਪੜ੍ਹਾਈ ਦੇ ਲਈ ਉਹਨਾਂ ਦੇ ਦਿਮਾਗੀ ਵਿਕਾਸ ਦੇ ਲਈ ਸਕੂਲਾਂ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਹੋਈ ਆ ਅਤੇ ਪਰ ਗੱਲ ਇਹ ਆ ਵੀ ਹੁਣ ਸੇਫ ਇਨਵਾਇਰਮੈਂਟ ਜਿਹੜਾ ਉਹ ਕਿੱਦਾਂ ਪ੍ਰਦਾਨ ਕੀਤਾ ਜਾਊਗਾ ਇਹ ਜ਼ਰੂਰੀ ਆ। ਇਹ ਬਹੁਤ ਹੀ ਜਲਦ ਸਾਰੇ ਸਕੂਲਾਂ ਨੂੰ, ਸਾਰੀਆਂ ਸਕੂਲ ਡਿਸਟ੍ਰਿਕਟਸ ਨੂੰ ਇਸ ਦੇ ਵੱਲ ਨੂੰ ਜਿਹੜਾ ਆ ਉਹ ਕਦਮ ਚੱਕਣੇ ਪੈਣੇ ਆ ਵੀ ਕਿੱਦਾਂ ਜਿਹੜਾ ਹੋਊਗਾ। ਇਕੱਲੀ ਡਿਸਟੈਂਸ ਐਜੂਕੇਸ਼ਨ ਦੇ ਨਾਲ ਵੀ ਜਿਹੜਾ ਆ 100% ਜਿਹੜਾ ਉਹ ਸਰ ਨਹੀਂ ਸਕਦਾ। ਇਨ ਪਰਸਨ ਚੀਜ਼ਾਂ ਵੀ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਨੇ, ਪਰ ਗੱਲ ਇਹ ਆ ਵੀ ਉਸ ਨੂੰ ਕਿੱਦਾਂ ਸੇਫਟੀ ਜਿਹੜੀ ਆ ਉਹ ਬਣਾਈ ਜਾ ਸਕੇ ਜਿਸ ਦੇ ਵਿੱਚ ਟੀਚਰ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਅਤੇ ਜਿਹੜੇ ਮਾਪੇ ਆ ਉਹ ਵੀ ਆਪਣੇ ਬੱਚਿਆਂ ਨੂੰ ਉੱਥੇ ਘੱਲਣ ਦੇ ਲਈ ਜਿਹੜੇ ਆ ਉਹ ਸੁਰੱਖਿਅਤ ਮਹਿਸੂਸ ਕਰਨ, ਉਹਨਾਂ ਨੂੰ ਕੋਈ ਫਿਕਰ ਜਿਹੜਾ ਉਹ ਨਾ ਹੋਵੇ। ਸੋ ਉਹ ਇਸ ਟਾਈਮ ਇੱਕ ਵੱਡਾ ਜਿਹੜਾ ਮਸਲਾ ਬਣਿਆ ਆ ਅਤੇ ਉਮੀਦ ਤਾਂ ਹੈਗੀ ਹੈ, ਚਲੋ ਆਪਾਂ ਆਪਟੀਮਿਸਟਿਕ ਰਹੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ ਵੀ ਇਹ ਮਸਲਾ ਜਿਹੜਾ ਉਹ ਹੱਲ ਹੋਊਗਾ, ਪਰ ਜਲਦ ਤੋਂ ਜਲਦ ਇਸ ਦੇ ਉੱਤੇ ਜਿਹੜੀਆਂ ਖੋਜਾਂ ਜਾਂ ਕੁਛ ਨਾ ਕੁਛ ਕਰਨ ਦੀ ਜ਼ਰੂਰਤ ਹੈਗੀ ਆ। ਹਰਜੋਤ ਸਿੰਘ ਜੀ ਕੋਲੰਬਸ ਓਹਾਇਓ ਦੀ ਗੱਲ ਕੀਤੀ ਸੀ, ਉਸੇ 10 ਵਜੇ ਜਿਹੜੇ ਸ਼ਰਾਬ ਵੇਚਣੀ ਬੰਦ ਕਰਨ ਦੀ ਗੱਲ ਕਰ ਰਹੇ ਸੀ ਅਤੇ ਨਾਰਥ ਕੈਰੋਲੀਨਾ ਦੇ ਜਿਹੜੇ ਗਵਰਨਰ ਹੈਗੇ ਆ ਰੋਏ ਕੂਪਰ, ਉਹਨਾਂ ਨੇ ਇਹ ਸਟੇਟ ਵਾਈਡ ਹੀ ਐਲਾਨ ਕਰ ਦਿੱਤਾ ਵੀ 11 ਵਜੇ ਤੋਂ ਬਾਅਦ 'ਚ ਉੱਥੇ ਅਲਕੋਹਲ ਦੀ ਸੇਲ ਜਿਹੜੀ ਆ ਉਹ ਨਹੀਂ ਹੋਊਗੀ। ਇਹ ਇਹਨਾਂ ਦਾ ਕਰਨ ਦਾ ਕਹਿੰਦੇ ਮਕਸਦ ਇਹ ਆ ਵੀ ਇਹਦੇ ਕਰਕੇ ਕਰੋਨਾ ਵਾਇਰਸ ਦਾ ਸਪਰੈਡ ਆ ਉਸ ਨੂੰ ਆਪਾਂ ਰੋਕ ਸਕਦੇ ਹਾਂ। ਆਉਂਦੇ ਜਿਹੜੇ ਸ਼ੁੱਕਰਵਾਰ ਤੋਂ ਇਹ ਜਿਹੜਾ ਬੈਨ ਆ ਉਹ ਲਾਗੂ ਹੋਣ ਜਾ ਰਿਹਾ ਹੈਗਾ ਆ
ਸੋ ਰੈਸਟੋਰੈਂਟਸ ਵੀ ਇਸ 11 ਵਜੇ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਫਿਰ ਅਲਕੋਹਲ ਜਿਹੜੇ ਆ ਉਹ ਸਰਵ ਨਹੀਂ ਕਰ ਸਕਦੇ। ਉਸ ਸੂਬੇ ਦੇ ਵਿੱਚ ਵੀ ਬਾਰਸ ਜਿਹੜੇ ਆ ਉਹ ਕਲੋਜ਼ਡ ਚੱਲ ਰਹੇ ਨੇ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਤਾਲਿਬਾਨ ਤੇ ਅਫਗਾਨਿਸਤਾਨ ਦੀ ਗਵਰਨਮੈਂਟ ਨੇ 3 ਦਿਨਾਂ ਦੇ ਲਈ ਜਿਹੜਾ ਸੀਜ਼ ਫਾਇਰ ਦੇ ਲਈ ਐਗਰੀਮੈਂਟ ਕੀਤਾ ਹੈ, ਕਿਉਂਕਿ ਉੱਥੇ ਇੱਕ ਧਾਰਮਿਕ ਤਿਉਹਾਰ ਆ ਉਹਨਾਂ ਦਾ ਈਦ ਅਲ ਅਦਾ ਕਰਕੇ ਇਸ ਵੀਰਵਾਰ ਨੂੰ ਸ਼ੁਰੂ ਹੋਣਾ ਆ। ਤੇ ਉਹ ਕਹਿੰਦੇ ਵੀ ਇਸ ਦਿਨਾਂ ਦੇ ਦੌਰਾਨ ਅਸੀਂ ਕਿਸੇ ਵੀ ਜਿਹੜਾ ਸਾਡਾ ਦੁਸ਼ਮਣ ਆ ਉਹਦੇ ਉੱਪਰ ਕਿਸੇ ਤਰ੍ਹਾਂ ਦੀਆਂ ਗੋਲੀਆਂ ਜਾਂ ਕੋਈ ਅਟੈਕ ਨਹੀਂ ਕਰਾਂਗੇ। ਪਿਛਲੇ ਕਾਫੀ ਲੰਮੇ ਸਮੇਂ ਤੋਂ ਪੀਸ ਪ੍ਰੋਸੈਸ ਜਿਹੜੀ ਆ US ਦੇ ਸਪੈਸ਼ਲ ਐਨਵਾਈ ਜ਼ੈਲਮੀ ਖਾਲੀਜ਼ਾਲ ਜਿਹੜੇ ਹੈਗੇ ਆ ਉਹ ਕਰ ਰਹੇ ਹੈਗੇ ਆ। 5000 ਦੇ ਕਰੀਬ ਤਾਲਿਬਾਨ ਦੇ ਪ੍ਰਿਜ਼ਨਰਸ ਨੂੰ ਜਿਹੜਾ ਛੱਡਿਆ ਗਿਆ ਆ ਤੇ 1000 ਦੇ ਕਰੀਬ ਅਫਗਾਨਿਸਤਾਨ ਦੇ ਸਿਕਿਉਰਿਟੀ ਫੋਰਸਿਸ ਨੂੰ ਛੱਡਿਆ ਗਿਆ। ਜੀ ਅਗਲੀ ਜਿਹੜੀ ਹਰਜੀਤ ਸਿੰਘ ਜੀ ਆਪਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਕਵਰਡ ਕੈਲੀਫੋਰਨੀਆ ਲੈਂਡ ਦੇ ਲਈ ਤੁਹਾਡੇ ਕੋਲ ਸਿਰਫ 3 ਦਿਨ ਜਿਹੜੇ ਉਹ ਰਹਿ ਗਏ ਨੇ, ਅੱਜ ਦਾ, ਕੱਲ੍ਹ ਦਾ ਤੇ ਪਰਸੋਂ ਦਾ। 31 ਜੁਲਾਈ ਅਖੀਰਲੀ ਤਰੀਕ ਹੈਗੀ ਆ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈਣ ਦੇ ਲਈ ਕੈਲੀਫੋਰਨੀਆ ਦੇ ਵਿੱਚ। ਜਿਹਦੇ ਜਿੰਨੇ ਵੀ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਲਈ, ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਵੀ ਜਿਹੜੀ ਇਹ ਅਣਗਹਿਲੀ ਨਾ ਕਰੇ। ਹਾਲਾਤਾਂ ਦਾ ਕੁਝ ਵੀ ਪਤਾ ਨਹੀਂ ਹੈ ਵੀ ਆਉਣ ਵਾਲੇ ਸਮੇਂ 'ਚ ਕਿੱਦਾਂ ਹੋਣਗੇ। ਅਤੇ ਨਾਲੇ ਆਪਾਂ ਜੇ ਦੱਸਦੇ ਜਾਈਏ ਤਾਂ ਇਹਦੇ ਨਾਲ ਤੁਹਾਡੇ ਇੱਕ ਹਿਸਾਬ ਦੇ ਨਾਲ ਸੇਫਟੀ ਹੀ ਜਿਹੜੀ ਉਹ ਹੁੰਦੀ ਆ ਵੀ ਜਸਟ ਕਿਉਂਕਿ ਇੱਕ ਜਿਹੜੀ ਅਫੋਰਡੇਬਲ ਇਹ ਹੈਲਥ ਕੇਅਰ ਐਕਟ ਓਬਾਮਾ ਕੇਅਰ ਆਉਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਕਾਰਨ ਸੀਗਾ ਜਿਹੜੇ ਹਸਪਤਾਲਾਂ ਦੇ ਬਿੱਲ, ਮੈਡੀਕਲ ਬਿੱਲਸ, ਲੋਕਾਂ ਦੀ ਬੈਂਕਰਪਸੀ ਦਾ ਬਹੁਤ ਵੱਡਾ ਕਾਰਨ ਜਿਹੜੇ ਉਹ ਬਣਦੇ ਰਹੇ ਆ। ਪਰ ਹੁਣ ਇਹਦੇ ਨਾਲ ਥੋੜ੍ਹੀ ਲੋਕਾਂ ਨੂੰ ਰਾਹਤ ਜਿਹੜੀ ਉਹ ਜ਼ਰੂਰ ਮਿਲੀ ਆ। ਸੋ ਕੋਈ ਵੀ ਜਿਹੜਾ ਆ ਉਹ ਵਾਂਝਾ ਜਿਹੜਾ ਉਹ ਨਾ ਰਵੇ ਅਤੇ ਜ਼ਰੂਰ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਕਰਾਓ। ਅਤੇ ਹਰਜੋਤ ਸਿੰਘ ਜੀ ਜਿੱਦਾਂ ਦੱਸਦੇ ਹੀ ਆ ਵੀ ਜੇ ਤੁਸੀਂ ਅੱਜ ਹੈਲਥ ਇੰਸ਼ੋਰੈਂਸ ਕਰਵਾਉਂਦੇ ਆ ਤਾਂ ਉਹ ਅੱਜ ਨਹੀਂ, ਕੱਲ੍ਹ ਨੂੰ ਨਹੀਂ ਸ਼ੁਰੂ ਹੋਣੀ, ਉਹ 1 ਮਹੀਨੇ ਬਾਅਦ ਜਾ ਕੇ ਸ਼ੁਰੂ ਹੁੰਦੀ ਆ। ਸੋ 1 ਮਹੀਨਾ ਬਹੁਤ ਲੰਮਾ ਸਮਾਂ ਆ ਅੱਜ ਦੇ ਜਿਹੜੇ ਯੁੱਗ ਦੇ ਵਿੱਚ। ਇਹਦੇ ਵਿੱਚ ਇੱਕ ਜ਼ਰੂਰ ਮੈਂ ਦੱਸਦਾ ਵੀ ਬਹੁਤ ਸਾਰੇ ਆਪਣੇ ਜਿੱਦਾਂ ਆਪਾਂ ਨੂੰ ਵੀ ਆ ਇਨਕਲੂਡਿੰਗ ਮੀ, ਅਸੀਂ ਕਈ ਵਾਰੀ ਬਿੱਲ ਨਹੀਂ ਦੇਖਦੇ ਹੈਗੇ, ਪੇਮੈਂਟ ਨਹੀਂ ਦੇਖਦੇ, ਕਈਆਂ ਨੇ ਆਟੋਮੈਟਿਕ ਲਾਈਆਂ ਹੁੰਦੀਆਂ ਤੇ ਉਹ ਦੇਖਦੇ ਵੀ ਸਾਡੀ ਤਾਂ ਚੱਲੀ ਜਾਂਦੀ ਆ। ਜਦੋਂ ਕਿਤੇ ਜ਼ਰੂਰਤ ਪੈਂਦੀ ਡਾਕਟਰ ਦੇ ਜਾਂਦੇ ਉਹ ਕਹਿੰਦੇ ਤੇਰੀ ਤਾਂ ਪੇਮੈਂਟ ਹੀ ਨਹੀਂ ਗਈ ਸੀ, ਕੈਂਸਲ ਹੋਈ ਉਹ ਆ। ਸੋ ਪਲੀਜ਼ ਜਿੰਨੇ ਵੀ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੈਗੇ ਆ, ਬਲਕਿ ਸਾਰੇ USA ਦੇ, ਪਰ ਕੈਲੀਫੋਰਨੀਆ 'ਚ ਇਹ ਡੇਟ ਇਹ ਐਕਸਟੈਂਡ ਕੀਤੀ ਗਈ ਸੀ, ਹੋਰ ਸਟੇਟਾਂ 'ਚ ਨਹੀਂ। ਸਾਰੇ ਆਪਣਾ ਇੱਕ ਵਾਰੀ ਜਿਹੜਾ ਤੁਹਾਡਾ ਇੰਸ਼ੋਰੈਂਸ ਦਾ ਕਾਰਡ ਆ ਉਹਨਾਂ ਨੂੰ ਕਾਲ ਕਰਕੇ ਚੈੱਕ ਜ਼ਰੂਰ ਕਰ ਲਓ ਵੀ ਵੈਲਿਡ ਹੈਗਾ, ਚੱਲਦਾ ਹੈਗਾ, ਪੇਮੈਂਟ ਅਪ ਟੂ ਡੇਟ ਆ ਕਿ ਨਹੀਂ ਤਾਂ ਫਿਰ ਮੈਨੂੰ ਨਹੀਂ ਲੱਗਦਾ ਹੁਣ ਇਸ ਵਾਰੀ ਜਿਹੜੀ ਆ ਕੈਲੀਫੋਰਨੀਆ ਡਿਪਾਰਟਮੈਂਟ ਜਿਹੜੀ ਹੈਗੀ ਆ ਕਵਰਡ ਕੈਲੀਫੋਰਨੀਆ ਵਾਲੀ ਉਹ ਇਸ ਡੇਟ ਨੂੰ ਐਕਸਟੈਂਡ ਕਰਨਗੇ, ਕਿਉਂਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਐਕਸਟੈਂਡ 7 ਮਹੀਨੇ ਦੇਖੋ ਤੁਸੀਂ, 7 ਵੀ ਕਹਦੇ 10 ਮਹੀਨੇ ਦਿੱਤੇ ਪਿਛਲੇ। ਤੁਸੀਂ ਦੇਖੋ ਵੀ ਲੱਕੀ ਆ ਆਪਾਂ ਇੱਦਾਂ ਦੇ ਮੁਲਕ 'ਚ ਰਹਿੰਦੇ ਆ ਜਦੋਂ ਇਹ ਪੈਂਡੈਮਿਕ ਕਰੋਨਾ ਵਾਇਰਸ ਦਾ ਆ ਗਿਆ ਉਹਨੂੰ ਲੈ ਕੇ ਉਹਨਾਂ ਨੇ ਐਕਸਟੈਂਡ ਕਰ ਦਿੱਤੀ। ਨਹੀਂ ਤਾਂ ਆਪਾਂ ਜਿੱਥੋਂ ਆਏ ਹਾਂ ਸਾਨੂੰ ਪਤਾ ਹੀ ਆ ਵੀ ਉੱਥੇ ਕੀ ਹਾਲ ਹੈਗੇ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਨ੍ਹਾਂ ਨੇ ਆਪਣੀ ਹੈਲਥ ਇੰਸ਼ੋਰੈਂਸ ਨਹੀਂ ਕਰਾਈ, ਇਹ ਮਸਟ ਆ। ਆਪਾਂ ਦੇਖਦੇ ਕਈ ਵਾਰੀ $2-3,000 ਦੀ ਕਾਰ ਹੁੰਦੀ, ਉਹਦੀ ਆਪਾਂ ਪੂਰੀ ਇੰਸ਼ੋਰੈਂਸ ਕਰਾਉਂਦੇ ਆ, ਪਰ ਆਪਣੀ ਸਰੀਰ ਦੀ ਨਹੀਂ ਕਰਾਉਂਦੇ ਹੈਗੇ ਵੀ ਜੇ ਕੱਲ੍ਹ ਨੂੰ ਕੁਛ ਹੋ ਗਿਆ ਹੈ ਨਾ। ਸੋ ਇਹ ਬਹੁਤ ਜ਼ਰੂਰੀ ਹੈਗਾ ਜੀ। ਜ਼ਰੂਰ ਜੇ ਕਿਸੇ ਨੇ ਪਲਾਨ ਵਗੈਰਾ ਵੀ ਕੋਈ ਚੇਂਜ ਕਰਨ ਬਾਰੇ ਸੋਚ ਰਿਹਾ ਆ ਜਾਂ ਕੁਛ ਕਰਨਾ ਆ, ਅਪਡੇਟ ਕੁਛ ਕਰਨਾ ਆ ਅਤੇ ਉਹ ਜ਼ਰੂਰ ਤੁਸੀਂ ਕੰਟੈਕਟ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 4082722500 408-272-2500 ਦੇ ਉੱਤੇ। ਪੂਰੇ ਮੁਲਕ ਦੇ ਵਿੱਚ ਵਾਹਦ ਹੀ ਇੱਕ ਸੂਬਾ ਹੈਗਾ ਕੈਲੀਫੋਰਨੀਆ ਜਿਨ੍ਹਾਂ ਨੇ ਇੰਨੀ ਜ਼ਿਆਦਾ ਢਿੱਲ ਜਿਹੜੀ ਇਸ ਚੀਜ਼ ਦੇ ਵਿੱਚ ਦਿੱਤੀ ਹੈ। ਤੁਹਾਨੂੰ ਜੁਲਾਈ ਦੇ ਅਖੀਰ ਤੱਕ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਜਿਹੜਾ ਆ ਉਹ ਤੁਹਾਨੂੰ ਪ੍ਰੇਰ ਰਹੇ ਆ ਵੀ ਲੈ ਲਓ। ਉਹਨਾਂ ਨੇ ਤਾਂ ਹੁਣ ਫਾਈਨ ਦਾ ਵੀ ਡਰ ਜਿਹੜਾ ਉਹ ਨਾਲ ਦੇ ਨਾਲ ਰੱਖਿਆ ਆ ਵੀ ਇਸ ਸਾਲ ਤੁਸੀਂ ਜੇ ਨਹੀਂ ਲਾਉਂਦੇ ਤਾਂ ਫਿਰ ਤੁਹਾਨੂੰ ਫਾਈਨ ਵੀ ਜਿਹੜਾ ਉਹ ਹੋਊਗਾ। ਸੋ ਇਹ ਦੋਨਾਂ ਚੀਜ਼ਾਂ ਨੂੰ ਜਿਹੜਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਜ਼ਰੂਰ ਕਰਵਾਓ ਜੀ। ਅਤੇ ਸਮਾਂ ਵੀ ਆਪਣੇ ਇੱਥੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 12:30 ਤੋਂ 2 ਵਜੇ ਤੱਕ ਜਿਹੜਾ ਪ੍ਰੋਗਰਾਮ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਸੱਜਰੀ ਸਵੇਰ। 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਜਿਹੜਾ ਉਹ ਨਜ਼ਰੀਆ ਅਤੇ 3:45 ਵਜੇ ਰਿਸ਼ਤੇ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। 4 ਵਜੇ ਪ੍ਰੋਗਰਾਮ ਜਿਹੜਾ ਆਵੇਗਾ ਵਿਸਰ ਦਾ ਵਿਰਸਾ। 5:40 'ਤੇ ਫਿਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਾਂਗੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜਾ ਆ ਗੁਰਬਾਣੀ ਦੇ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਆਪਾਂ ਸਰਵਣ ਕਰਾਂਗੇ। 8 ਵਜੇ ਫਿਰ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। 8:30 ਵਜੇ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਕਰੋਨਾ ਵਾਇਰਸ ਕੋਵਿਡ-19 ਦੇ ਬਾਰੇ ਜਿਹੜੀ ਵਿਸ਼ੇਸ਼ ਗੱਲਬਾਤ
ਡਾਕਟਰ ਜਸਬੀਰ ਸਿੰਘ ਕੰਗ ਤੇ ਡਾਕਟਰ ਜਗਰਾਜ ਸਿੰਘ ਨਿੱਜਰ ਤੇ ਇੱਕ ਕਰੋਨਾ ਵਾਇਰਸ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਹੋਊਗੀ 8:30 ਵਜੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਜੀਵਨੀ ਦੇ ਉੱਤੇ ਆਧਾਰਿਤ ਰੇਡੀਓ ਡਰਾਮਾ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ ਤੇ ਮਿਲਦੇ ਹਾਂ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM